ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਜਿਹੜੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-270-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 10 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਆਪਾਂ ਅਯੁੱਧਿਆ ਦੇ ਰਾਮ ਮੰਦਿਰ ਤੋਂ। ਇਹਦੇ ਗੋਲਕ ਚੋਂ 7 ਕਰੋੜ ਦੀ ਚੋਰੀ ਦਾ ਸਵਾਲ ਖੜਾ ਹੋ ਗਿਆ ਜੀ। ਪ੍ਰਵੀਨ ਜੀ, ਗੋਲਕ ਚੋਰ ਕਿਤੇ ਵੀ ਹੋ ਸਕਦਾ, ਕਿਸੇ ਵੀ ਥਾਂ ਤੇ ਸਥਾਪਿਤ ਹੋ ਸਕਦਾ ਜੀ। ਜਦੋਂ ਤੁਹਾਡੀ ਮਨਸ਼ਾ ਹੀ ਚੋਰੀ ਦੀ ਹੋਗੀ ਫਿਰ ਤੁਹਾਡੇ ਲਈ ਧਾਰਮਿਕ ਸਥਾਨ ਕੀ ਤੇ ਬਾਜ਼ਾਰ ਕੀ। ਚੋਰੀ ਰੁਪਈਏ ਦੀ ਕਰੋ, ਲੱਖ ਦੀ ਕਰੋ, ਕੱਖ ਦੀ ਕਰੋ, ਚੋਰੀ ਤਾਂ ਚੋਰੀ ਹੈ। ਚੋਰੀ ਸਹੀ। ਪਰ ਸਵਾਲ ਇਹ ਹੈ ਕਿ ਅਸੀਂ ਰੱਬ ਦੇ ਘਰ ਨੂੰ ਵੀ ਨਹੀਂ ਬਖਸ਼ਦੇ ਔਰ ਉਸ ਘਰ ਨੂੰ ਜਿਹਦੇ ਉੱਤੇ ਸਾਡਾ ਸਾਰਾ ਰਾਜਨੀਤਿਕ ਢਾਂਚਾ ਟਿਕਿਆ ਹੋਵੇ ਤਾਂ ਵੀ ਨਹੀਂ ਬਖਸ਼ਦੇ। ਸਹੀ ਹੈ ਜੀ। ਭਗਵਾਨ ਰਾਮ ਜੀ ਦੇ ਨਾਂ ਦੇ ਉੱਤੇ ਜਿੰਨੀ ਰਾਜਨੀਤੀ ਭਾਰਤ 'ਚ ਹੋਈ ਹੈ, ਮੈਨੂੰ ਲੱਗਦਾ ਕਦੇ ਕਿਸੇ ਰੱਬ ਦੇ ਨਾਂ ਦੇ ਉੱਤੇ ਇੰਨੀ ਰਾਜਨੀਤੀ ਕਿਤੇ ਨਹੀਂ ਹੋਈ। ਚੋਣਾਂ ਦੇ ਦੌਰਾਨ ਮਤਲਬ ਕਿ ਇਸ਼ਤਿਹਾਰ ਅਖਬਾਰਾਂ 'ਚ, ਟੈਲੀਵਿਜ਼ਨਾਂ ਤੇ, ਸੋਸ਼ਲ ਮੀਡੀਆ ਤੇ ਅਸੀਂ ਜੰਮ ਕੇ ਦੇਖੇ ਜੀ ਕਿ ਇੱਕ ਬੰਦਾ ਉਂਗਲ ਫੜੀ ਰਾਮ ਜੀ ਦੇ ਰੂਪ 'ਚ ਇੱਕ ਜਵਾਕ ਨੂੰ ਤੋਰੀ ਆਉਂਦਾ ਹੈ ਤੇ ਥੱਲੇ ਲਿਖਿਆ ਜੀ ਜੋ ਰਾਮ ਜੀ ਕੋ ਲਾਏ ਹਮ ਉनको ਲਾਏਂਗੇ। ਸਹੀ ਹੈ। ਇਹ ਸਾਰੀ ਪ੍ਰਕਿਰਿਆ ਰਾਮ ਜੀ ਪ੍ਰਤੀ ਆਸਥਾ ਇੱਕ ਚੀਜ਼ ਆ, ਰਾਜਨੀਤੀ ਉਹਨਾਂ ਦੀ ਉੱਤੇ ਹੋ ਰਹੀ ਰਾਜਨੀਤੀ ਦੀ ਆਸਥਾ ਥੋੜਾ ਹੋਣੀ ਚਾਹੀਦੀ ਹੈ ਤੁਹਾਡੀ, ਉੱਥੇ ਤਾਂ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ। ਜੀ ਜੀ ਬਿਲਕੁਲ। ਜਦੋਂ ਅਯੋਧਿਆ ਰਾਮ ਮੰਦਿਰ ਦਾ ਉਦਘਾਟਨ ਹੋਇਆ, ਉਸ ਉਦਘਾਟਨ ਦੀ ਪ੍ਰਕਿਰਿਆ ਤੋਂ ਬਾਅਦ ਆਪਾਂ ਇਸੇ ਪਲੇਟਫਾਰਮ ਤੇ ਇੱਕ ਦਿਨ ਖਬਰ ਕੀਤੀ ਸੀ ਕਿ ਪਹਿਲੇ ਮੀਂਹ ਦੇ ਵਿੱਚ ਅਯੋਧਿਆ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਰਾਮ ਮੰਦਿਰ ਤੱਕ ਚੋ ਗਿਆ। ਹਾਂਜੀ ਬਿਲਕੁਲ ਕੀਤੀ ਸੀ। ਉਹਦੇ ਗਰਭ ਗ੍ਰਹਿ 'ਚ ਪਾਣੀ ਤੱਕ ਭਰ ਗਿਆ, ਹੋ ਗਈ ਸਾਰਾ ਕੁਛ। ਹੁਣ ਉਸ ਮਸਲੇ ਤੇ ਮਿੱਟੀ ਕਿਹਨੇ ਪਾਈ? ਜੇ ਉਸ ਸਮੇਂ ਅੱਖਾਂ ਖੋਲ ਕੇ ਸਿਸਟਮ ਨੇ, ਸਰਕਾਰ ਨੇ, ਪ੍ਰਸ਼ਾਸਨ ਨੇ, ਆਪਣੇ ਆਪ ਨੂੰ ਰਾਮ ਜੀ ਦੇ ਸੱਚੇ ਭਗਤ ਕਹਾਉਣ ਵਾਲੇ ਲੀਡਰਾਂ ਨੇ ਪੁਣਛਾਣ ਕੀਤੀ ਹੁੰਦੀ ਕਿ ਦੱਸੋ ਵੀ ਜੇ ਇਮਾਰਤ ਨਿਰਮਾਣ 'ਚ, ਮੰਦਿਰ ਨਿਰਮਾਣ 'ਚ ਵੀ ਤੁਸੀਂ ਖੇਡ ਕੀਤਾ ਹੈ, ਜੇ ਇੱਥੇ ਵੀ ਕਮਿਸ਼ਨ ਖਾਧਾ, ਇੱਥੇ ਵੀ ਰੇਤਾ ਬਜਰੀ ਖਾ ਗਏ, ਤਾਂ ਫਿਰ ਇਹਦਾ ਮਤਲਬ ਤੁਹਾਤੋਂ ਕਿਵੇਂ ਉਮੀਦ ਕਰੀਏ ਕਿ ਤੁਸੀਂ ਮੰਦਿਰ ਦੀ ਸਾਰੀ ਕਾਰਜ ਵਿਧਾ ਇਮਾਨਦਾਰੀ ਨਾਲ ਚਲਾ ਲਓਗੇ। ਸਹੀ। ਪਰ ਸਾਰੇ ਮਾਮਲੇ ਤੇ ਮਿੱਟੀ ਪੈ ਗਈ, ਟਕ ਟਕਾ ਹੋ ਗਿਆ। ਤੇ ਹੁਣ ਅੱਜ ਬੜੀ ਖਬਰ ਤੇ ਆਪਾਂ ਚਰਚਾ ਕਰ ਰਹੇ ਹਾਂ ਕਿ ਰਾਮ ਜੀ ਦੇ ਨਾਂ ਦੇ ਉੱਤੇ ਬਣੇ ਅਯੋਧਿਆ ਮੰਦਿਰ ਦੀ ਗੋਲਕ ਚੋਂ, ਉੱਥੇ ਚੜਾਵੇ ਚੋਂ 7.5 ਕਰੋੜ ਦੇ ਕਰੀਬ ਪੈਸੇ ਦਾ ਖੇਲ ਹੋ ਗਿਆ ਜੀ, ਕਹਿੰਦੇ ਜੀ। ਔਰ ਇਹ ਗੱਲ ਜਿੱਥੇ ਵਿਰੋਧੀ ਧਿਰ ਦਾ ਇੱਕ ਲੀਡਰ, ਜਿਹੜਾ ਮਤਲਬ ਕਿ ਮੁੱਢਲੀ ਕਤਾਰ ਦਾ ਲੀਡਰ ਹੈ ਅਖਿਲੇਸ਼ ਯਾਦਵ, ਉਹ ਕਹਿ ਰਿਹਾ, ਉਹਦਾ ਇੱਕ MLA ਸਾਹਮਣੇ ਆ ਕੇ ਦੋਸ਼ ਲਾਉਂਦਾ ਕਿ 7.5 ਕਰੋੜ ਦੇ ਕਰੀਬ ਇੱਥੋਂ ਜੀ ਗੜਬੜ ਹੋਈ। ਉਹਦਾ ਸਾਬਕਾ MLA ਰਿਹਾ ਉੱਥੋਂ ਅਯੋਧਿਆ ਤੋਂ ਹੀ, ਠੀਕ ਹੈ ਜੀ, ਸਮਾਜਵਾਦੀ ਪਾਰਟੀ ਦਾ ਜੀ। ਪਰ ਅਖਿਲੇਸ਼ ਨੇ ਬਕਾਇਦਾ ਟਵੀਟ ਕੀਤਾ। ਅਖਿਲੇਸ਼ ਦੇ ਟਵੀਟ ਦੇ ਵਿੱਚ ਹੈ ਕਿ ਪੂਰੀ ਦੁਨੀਆ ਵਿੱਚ ਭਗਵਾਨ ਰਾਮ ਦੇ ਉਪਾਸਕਾਂ ਦੇ ਲਈ ਇੱਕ ਬੇਹੱਦ ਮੰਦਭਾਗੀ ਖਬਰ ਹੈ। ਰਾਮ ਮੰਦਿਰ ਦੇ ਚੜਾਵੇ ਦੀ ਕਰੋੜਾਂ ਰੁਪਏ ਦੀ ਰਕਮ ਗਾਇਬ ਮਿਲੀ ਹੈ। ਅਖਿਲੇਸ਼ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਤੇ ਸਰਕਾਰ ਨੂੰ ਵੀ ਘੇਰਿਆ, ਲਿਖਿਆ ਕਰੋੜਾਂ ਰੁਪਇਆ ਗਾਇਬ ਹੋਣਾ ਮੰਦਿਰ ਟਰੱਸਟ ਦੇ ਲਈ ਸ਼ਰਮਨਾਕ ਗੱਲ ਹੈ। ਕੋਈ ਵੀ ਸਫਾਈ ਦੇਣ ਦੇ ਲਈ ਸਿੱਧੇ ਰੂਪ ਸਾਹਮਣੇ ਕਿਉਂ ਨਹੀਂ ਆ ਰਿਹਾ? ਉਹਨਾਂ ਨੇ ਮੰਗ ਕੀਤੀ ਵੀ ਕਿ ਜਿਹੜਾ ਟਰੱਸਟ ਹੈ ਉਹ ਸਾਰਾ ਰਾਮ ਜੀ ਦੀ ਸਹੁੰ ਚੱਕ ਕੇ ਸਾਹਮਣੇ ਆ ਕੇ ਸਾਂਝੀ ਸਫਾਈ ਦੇ ਦੇਵੇ। ਐਡਾ ਵੱਡਾ ਮਸਲਾ ਬਣਿਆ, ਟੀਵੀ ਚੈਨਲਾਂ, ਅਖਬਾਰਾਂ 'ਚ ਇਹਦਾ ਰੌਲਾ ਪੈਣ ਲੱਗਿਆ ਜੀ। ਟਰਸਟੀਆਂ ਦੇ ਵਿੱਚੋਂ ਜਿਹੜੇ
11 ਮੈਂਬਰੀ 21 ਮੈਂਬਰੀ ਟਰਸਟੀ ਨੇ, ਉਹਨਾਂ ਚੋਂ ਇੱਕ ਮੈਂਬਰ ਜਿਹਦੇ ਉੱਤੇ ਸਭ ਤੋਂ ਵੱਧ ਉਂਗਲ ਧਰੀ ਜਾ ਰਹੀ ਸੀ, ਉਹ ਲੰਮੇ ਸਮੇਂ ਬਾਅਦ ਸਾਹਮਣੇ ਆ ਕੇ 40 ਸਕਿੰਟ ਦੀ ਇੱਕ ਸਫਾਈ ਦਿੰਦਾ ਤੇ ਉਹ ਚ ਕਹਿੰਦਾ ਕੀ ਆ ਕਿ ਸਾਡਾ ਤਾਂ ਆਡਿਟ ਹੁੰਦਾ ਜੀ, ਬੈਂਕ ਅਧਿਕਾਰੀਆਂ ਦੀ ਹਾਜ਼ਰੀ ਚ ਅਸੀਂ ਪੈਸੇ ਗਿਣਦੇ ਆ ਜੀ, ਸਾਡਾ ਆਡਿਟ ਹੁੰਦਾ, ਗੱਲ ਖਤਮ। ਜੀ ਜੀ, ਮਤਲਬ ਐਡਾ ਗੰਭੀਰ ਮਸਲੇ ਦੀ ਸਫਾਈ ਸਿਰਫ 40 ਸਕਿੰਟ, ਇਹਦਾ ਮਤਲਬ ਉਹ ਗੱਲ ਕਹਿਣ ਲਈ ਵੀ ਕਿਤੋਂ ਮਨਜ਼ੂਰੀ ਲਈ ਹੈ, ਕਿਤੋਂ ਹਾਂ ਕਰਾਈ ਹੈ ਕਿ ਜੀ ਇੰਨਾ ਬੋਲਦੀ ਹੈ, ਪਾਸ ਹੋ ਕੇ ਆਇਆ। ਸਹੀ ਹੈ। ਚਲੋ ਹੁਣ ਸਵਾਲ ਇਹਦੇ ਵਿੱਚ ਇਹ ਹੈ ਕਿ ਜੇ ਸ਼ਰਧਾਲੂਆਂ ਨੂੰ, ਦੇਸ਼ ਵਾਸੀਆਂ ਨੂੰ, ਭਗਤਾਂ ਨੂੰ ਤੁਸੀਂ ਤਸੱਲੀ ਵੀ ਨਹੀਂ ਕਰਾ ਸਕਦੇ, ਸਹੀ ਹੈ, ਆਡਿਟ ਹੋਣਾ ਇੱਕ ਵੱਖਰੀ ਗੱਲ ਹੈ, ਬੈਂਕ ਅਧਿਕਾਰੀਆਂ ਦੀ ਮੌਜੂਦਗੀ ਚ ਗਿਣਨਾ ਵੱਖਰੀ ਗੱਲ ਹੈ, ਪਰ ਸੰਗਤ ਦੇ ਪਾਈ ਦਾ, ਉਹਨਾਂ ਦੇ ਚੜਾਵੇ ਦਾ ਸਹੀ ਹਿਸਾਬ ਕਿਤਾਬ ਜਨਤਕ ਤੌਰ ਤੇ ਸਾਹਮਣੇ ਰੱਖਣਾ ਵੱਖਰੀ ਗੱਲ, ਬਿਲਕੁਲ ਵੱਖਰਾ ਸਵਾਲ ਹੈ। ਸਹੀ ਹੈ, ਬਿਲਕੁਲ। ਤੇ ਤੁਸੀਂ ਜੇ ਨਹੀਂ ਰੱਖ ਪਾ ਰਹੇ ਤਾਂ ਤੁਹਾਡੇ ਤੇ ਸ਼ੰਕੇ ਸ਼ੋਭੇ ਕਿਉਂ ਨਾ ਕਰੀਏ। ਚਲੋ ਆਪਾਂ ਕਹੀਏ ਕਿ ਰਾਈ ਦਾ ਪਹਾੜ ਬਣਾਤਾ ਹੋਣਾ ਅਖਿਲੇਸ਼ ਯਾਦਵ ਨੇ, ਆਪਾਂ ਕਹੀਏ ਸਮਾਜਵਾਦੀ ਪਾਰਟੀ ਨੇ ਜਾਣਬੁੱਝ ਕੇ ਇਸ ਮਸਲੇ ਨੂੰ ਹਵਾ ਦਿੱਤੀ ਹੋਣੀ, ਪਤਾ ਨਹੀਂ 7 ਰੁਪਏ ਦਾ ਹੀ ਹੋਵੇ, 7 ਰੁਪਏ ਵੀ ਜੇ ਹੈਗਾ ਤਾਂ ਵੀ ਮਸਲਾ, ਜੇ 700 ਹੈ ਤਾਂ ਵੀ ਹੈ, ਜੇ 7000 ਹੈ ਤਾਂ ਵੀ ਹੈ, ਜੇ 7 ਲੱਖ ਹੈ ਤਾਂ ਵੀ ਹੈ, ਜੇ 7 ਕਰੋੜ ਹੈ ਤਾਂ ਵੀ, ਮਸਲਾ ਤਾਂ ਮੰਦਰ ਦੀ ਗੋਲਕ ਦਾ ਜੀ। ਸਹੀ ਹੈ। ਚਲੋ ਇਹਨਾਂ ਨੂੰ ਪਰੇ ਰੱਖ ਦੋ। ਭਾਰਤੀ ਜਨਤਾ ਪਾਰਟੀ ਦਾ ਆਪਣਾ ਨਾਮੀ ਲੀਡਰ ਹੈ ਡਾਕਟਰ ਰਜਨੀਸ਼। ਠੀਕ ਹੈ ਜੀ। ਡਾਕਟਰ ਰਜਨੀਸ਼ ਹੋਰੀ, ਮੇਰੇ ਕੋਲ ਪਈ ਆ ਉਹਨਾਂ ਦੀ ਰਿਪੋਰਟ, ਡਾਕਟਰ ਰਜਨੀਸ਼ ਸਿੰਘ, ਉਹਨਾਂ ਨੇ ਲੰਘੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਮ ਤੇ ਚਿੱਠੀ ਲਿਖੀ ਹੈ। ਠੀਕ ਹੈ ਜੀ। ਚਿੱਠੀ ਲਿਖ ਕੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਕਿਰਪਾ ਕਰਕੇ ਟਰਸਟ ਦੇ ਵਿੱਚ ਚੱਲ ਰਹੀਆਂ ਗੜਬੜੀਆਂ ਦੀ ਸੀਬੀਆਈ ਜਾਂਚ ਕਰਾਓ। ਉਹ ਤਾਂ ਇਹਨਾਂ ਦਾ ਹੀ ਬੰਦਾ ਨਾ, ਉਹ ਤਾਂ ਇਹਨਾਂ ਦਾ ਜੀ। ਔਰ ਜੋ ਜਾਣਕਾਰੀ ਸਾਡੇ ਕੋਲ ਹੈ ਜੀ, ਉਹ ਕਹਿੰਦੇ ਪੀਐਮਓ ਹਾਊਸ 'ਚ ਹਲਚਲ ਹੈ, ਘਬਰਾਹਟ ਹੈ ਕਿ ਜੇ ਮਾਮਲਾ ਵੱਡੇ ਪਲੇਟਫਾਰਮ ਰਾਹੀਂ ਫੈਲ ਗਿਆ ਕਿਤੇ ਤਾਂ ਸਾਡੀ ਸਾਰੀ ਭਗਤੀ ਦੀ, ਸ਼ਰਧਾ ਦੀ ਹਵਾ ਨਾ ਨਿਕਲ ਜਾਵੇ। ਸਹੀ ਹੈ। ਮੈਂ ਤਾਂ ਹੀ ਗੱਲ ਸ਼ੁਰੂ ਕਰਨ ਲੱਗਿਆ ਕਿਹਾ ਸੀ ਕਿ ਜਿਹਦੇ ਉੱਤੇ ਤੁਹਾਡਾ ਸਾਰਾ ਧਰਮਦਾਰ ਖੜਾ ਹੋਵੇ ਤੇ ਤੁਸੀਂ ਉੱਥੇ ਵੀ ਇਹੋ ਜਿਹਾ ਕੁਝ ਕਰੋ, ਸਹੀ ਹੈ, ਤੇ ਫਿਰ ਸਵਾਲ ਨਹੀਂ ਹੋਣਗੇ ਤਾਂ ਕੀ ਹੋਣਗੇ ਜੀ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪੀਐਮਓ ਹਾਊਸ ਨੇ ਸਾਰੀ ਰਿਪੋਰਟ ਮੰਗੀ ਹੈ। ਠੀਕ ਹੈ ਜੀ। ਪਰ ਜਾਣਕਾਰੀ ਤਾਂ ਉਦਣ ਵੀ ਹੋਈ ਸੀ ਜਦੋਂ ਮੰਦਰ ਚੋਇਆ ਸੀ, ਰਿਪੋਰਟ ਤਾਂ ਉਦਣ ਵੀ ਲਈ ਹੋਣੀ। ਸਹੀ ਹੈ। ਤੇ ਜੇ ਉੱਥੇ ਮਿੱਟੀ ਪਾਤੀ ਕਿ ਇੱਥੇ ਮਿੱਟੀ ਪਾਉਂਗੇ ਕਿ ਜਾਂਚ ਕਰਾਉਂਗੇ? ਮੈਂ ਕਹਿੰਦਾ ਸੱਚ ਸਾਹਮਣੇ ਆਉਣਾ ਚਾਹੀਦਾ ਕਿ ਵਿਰੋਧੀ ਝੂਠੇ ਦੋਸ਼ ਲਾਉਂਦੇ ਨੇ, ਡਾਕਟਰ ਰਜਨੀਸ਼ ਝੂਠ ਬੋਲਦਾ, ਉਹਦੀ ਮੰਗ ਗਲਤ ਹੈ ਕਿ ਤੁਹਾਡੇ ਸਾਰੇ ਜਿਹੜੇ ਟਰਸਟੀ ਨੂੰ ਇਕੱਠੇ ਹੋ ਕੇ ਸਾਹਮਣੇ ਆ ਕੇ ਇਹ ਮੰਗ ਕੀਤੀ ਗਈ। ਕਹਿੰਦੇ ਕਿ ਇਨਕੁਆਇਰੀ ਇੱਕ ਪਾਸੇ ਰੱਖ ਦੋ, ਸਾਰੇ ਟਰਸਟੀ ਇਕੱਠੇ ਸਾਹਮਣੇ ਬਿਠਾ ਦੋ, ਉਹ ਚੋਂ ਹੀ ਸੱਚ ਆ ਜਾਊਗਾ। ਕਹਿੰਦੇ ਬਾਅਦ ਜੀ ਕੱਲੇ ਨੂੰ ਬੋਲਣ ਦਾ ਮੌਕਾ ਦੇ ਦੋ। ਜੀ ਜੀ। ਸੋ ਇਸ ਲਈ ਹੁਣ ਇਹ ਸੱਚ ਲੋਕਾਂ ਨੂੰ, ਸ਼ਰਧਾਲੂਆਂ ਨੂੰ, ਸੰਗਤ ਨੂੰ, ਰਾਮ ਜੀ 'ਚ ਆਸਥਾ ਰੱਖਣ ਵਾਲਿਆਂ ਨੂੰ, ਬੀਜੇਪੀ ਦੇ ਭਗਤਾਂ ਨੂੰ ਇਹ ਦੱਸਣਾ ਜ਼ਿੰਮੇਵਾਰੀ ਬਣਦੀ ਹੈ ਸਿਸਟਮ ਦੀ, ਸਰਕਾਰ ਦੀ, ਪ੍ਰਸ਼ਾਸਨ ਦੀ, ਕਿ ਭਾਈ ਦੱਸੋ ਖੇਲ ਹੋਇਆ ਜਾਂ ਨਹੀਂ ਹੋਇਆ ਜੀ। ਹੋਇਆ ਤਾਂ ਕਿੰਨਾ ਹੋਇਆ, ਕੀਤਾ ਤਾਂ ਕਿਹਨੇ ਕੀਤਾ, ਕਿਵੇਂ ਕੀਤਾ। ਲੋਕ ਨਾ ਜਦੋਂ ਬੰਦਿਆਂ ਨੂੰ ਰੱਬ ਦੇ ਦਰਜੇ ਦੇ ਬਰਾਬਰ ਦਰਜਾ ਦੇ ਦੇਣ ਤੇ ਫਿਰ ਉੱਥੇ ਅੰਨੀ ਭਗਤੀ ਦੇ ਵਿੱਚ ਲੋਕਾਂ ਦੀਆਂ ਕਈ ਪਹਿਲੂਆਂ ਤੋਂ ਅੱਖਾਂ ਜਿਹੜੀਆਂ ਨੇ ਬੰਦ ਹੋ ਜਾਂਦੀਆਂ। ਸਵਾਲ ਤਾਂ ਉਦੋਂ ਹੀ ਸਰਕਾਰ ਨੂੰ ਘੇਰਾ ਪੈ ਜਾਣਾ ਚਾਹੀਦਾ ਸੀ ਜਿੱਥੇ ਤੁਸੀਂ ਸ਼ੁਰੂਆਤ ਕੀਤੀ ਸੀ ਕਿ ਕੁਝ ਸਮੇਂ ਬਾਅਦ ਹੀ ਰੇਲਵੇ ਸਟੇਸ਼ਨ ਤੋਂ ਲੈ ਕੇ ਤੇ ਸਾਰਾ ਜਿਹੜਾ ਉਹ ਰਾਮ ਮੰਦਿਰ ਦੇ ਵਿੱਚੋਂ ਹੀ ਚੋ ਗਿਆ ਸੀਗਾ। ਭ੍ਰਿਸ਼ਟਾਚਾਰ ਤਾਂ ਫਿਰ ਉੱਥੇ ਵੀ ਹੋਇਆ ਹੀ ਹੈ ਨਾ, ਪਰ ਸਰਕਾਰ ਤਾਂ ਉਡੀਕ ਰਹੀ ਹੈ ਕਿ ਕੋਈ ਹੋਰ ਚੀਜ਼ ਵੱਡੀ ਹੋਵੇ ਫਿਰ ਕੁਝ ਕਰਾਂਗੇ। ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਲਾਪਤਾ ਹੋਈ ਸਰਕਾਰ ਦੇ ਬਾਰੇ। ਸ਼ਰਮਾ ਜੀ ਕਹਿੰਦੇ ਪੰਜਾਬ 'ਚ ਧਰਨੇ ਹੀ ਧਰਨੇ ਨੇ ਪਰ ਸਰਕਾਰ ਕਿਤੇ ਨਜ਼ਰ ਹੀ ਨਹੀਂ ਆ ਰਹੀ ਜੀ। ਜੀ ਸਰਕਾਰ ਤਾਂ ਸਰਕਾਰ ਵਿਰੋਧੀ ਧਿਰ ਵੀ ਕਿਤੇ ਨਜ਼ਰ ਨਹੀਂ। ਸਹੀ ਕਿਹਾ ਜੀ, ਬਿਲਕੁਲ ਸਹੀ ਕਿਹਾ ਜੀ। ਆਮ ਆਦਮੀ ਪਾਰਟੀ ਇੱਕੋ ਪਾਰਟੀ ਹੈ ਜਿਹਦਾ ਜਨਮ ਧਰਨਿਆਂ 'ਚ ਹੋਇਆ। ਜਿਹੜੀ ਧਰਨਿਆਂ 'ਚ ਜੰਮੀ ਪਾਰਟੀ, ਉਸ ਨੂੰ ਅੱਜ ਧਰਨਿਆਂ ਤੋਂ ਇਹਨਾਂ ਡਰ ਕਿਉਂ ਲੱਗਦਾ? ਸਹੀ ਹੈ ਜੀ, ਬਿਲਕੁਲ। ਉਹ ਧਰਨਿਆਂ ਨੂੰ ਰੋਕਣ ਦੇ ਲਈ ਪੂਰੀ ਪੁਲਿਸ ਤਾਕਤ ਝੋਕ ਦਿੰਦੀ ਹੈ ਤੇ ਝੋਕਦੀ ਵੀ ਇਸ ਤਰ੍ਹਾਂ ਦੀ ਸ਼ਬਦਾਵਲੀ ਨਾਲ ਹੈ ਕਿ ਜਿਹਨੂੰ ਸੁਣਨਾ ਸਮਝਣਾ ਬੜਾ ਔਖਾ ਲੱਗਦਾ। ਇੱਕ ਡੀਐਸਪੀ ਦਾ ਜਿਹੋ ਜਿਹਾ ਵਿਵਹਾਰ ਸੀ ਪਟਿਆਲੇ ਦੇ ਵਿੱਚ, ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ, ਉਹ ਤਾਂ ਇੱਕ ਪਾਸੇ। ਹੁਣ ਇੱਕ ਥਾਣੇਦਾਰ ਦੀ ਕਰਤੂਤ ਸਾਹਮਣੇ ਆ ਰਹੀ ਹੈ ਕਿ ਟਾਵਰ ਹੇਠ ਬੈਠਿਆਂ ਦੇ ਕਿਵੇਂ ਟੈਂਟ ਫਾੜ ਦਿਓ, ਉਹਨਾਂ ਨੂੰ ਕਹੋ ਕਿ ਜਿਵੇਂ ਉੱਥੇ ਛਿੱਤਰ ਖਾਦੇ ਨੇ ਇੱਥੇ ਵੀ ਖਾਓਗੇ ਜੀ। ਇਹ ਕੌਣ ਹੁਕਮ ਦਿੰਦਾ? ਨਹੀਂ ਤਾਂ ਪੁਲਿਸ ਵਾਲਿਆਂ ਨੂੰ ਘੱਟੋ ਘੱਟ ਇਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਆਪਣਾ ਹੱਕ ਮੰਗ ਰਹੇ ਨੇ। ਸਹੀ ਹੈ। ਹੁਣ ਹੋਰ ਸਰਕਾਰਾਂ ਤੋਂ ਨਹੀਂ ਮੰਗਣਗੇ, ਹੋਰ ਕੀ ਤੋਂ ਮੰਗਣ ਜਾਣ? ਆਪਣੀ ਚੁਣੀ ਸਰਕਾਰ ਤੋਂ ਨਹੀਂ ਮੰਗਣਾ ਤਾਂ ਹੋਰ ਕੀ ਤੋਂ ਮੰਗਣਾ? ਕੀ ਤੋਂ ਮੰਗਣਾ? ਸਹੀ ਹੈ।
ਤੇ ਜੇ ਸਰਕਾਰਾਂ ਉਹਨਾਂ ਲਈ ਡਰਾਇੰਗ ਰੂਮ ਖੋਲਦੀਆਂ ਹੋਣ, ਜੇ ਪੰਜਾਬ ਭਵਨ ਖੋਲਦੀਆਂ ਹੋਣ, ਜੇ ਸਕੱਤਰੇਤ ਬੁਲਾ ਕੇ ਮੀਟਿੰਗ ਕਰਦੀਆਂ ਹੋਣ, ਜੇ ਮੁੱਖ ਮੰਤਰੀ ਦੀ ਕੋਠੀ ਦੇ ਅੰਦਰ ਬਿਠਾ ਕੇ ਗੱਲ ਕਰਦੀਆਂ ਹੋਣ, ਤਾਂ ਸੜਕਾਂ ਤੇ ਕਿਉਂ ਬੈਠਣਾ ਪਵੇ, ਟਾਵਰਾਂ ਤੇ ਕਿਉਂ ਚੜ੍ਹਨਾ ਪਵੇ? ਜੀ ਸਹੀ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਧ ਧਰਨੇ ਕਿਸਾਨ ਜਥੇਬੰਦੀਆਂ ਲਾਉਂਦੀਆਂ, ਉਸ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਲਾਉਂਦੀਆਂ, ਕੱਚੇ ਅਧਿਆਪਕ, ਇੰਜੀਨੀਅਰ, ਡਾਕਟਰ, ਨਰਸਾਂ, ਆਂਗਨਵਾੜੀ, ਮਜ਼ਦੂਰ ਯੂਨੀਅਨਾਂ, ਹੁਣ ਮੁਲਾਜ਼ਮ ਜਿਹੜੇ ਇਹਨਾਂ ਦੇ ਕੋਲ ਕੰਮ ਕਰਦੇ ਨੇ ਉਹ ਡੀਏ ਲਈ, ਉਹ ਪੈਨਸ਼ਨਰ ਹੈ ਨਾ, ਤੇ ਮਾਸਟਰ, ਸਾਰਾ ਕੁਝ। ਹੁਣ ਕੱਲ ਹੀ ਕੱਚੇ ਮੁਲਾਜ਼ਮ ਜਿਹੜੇ ਉਹਦੇ ਵਾਲੇ ਨੇ, PRTC ਵਾਲੇ, ਕਿ ਸਾਨੂੰ ਤਾਂ ਠੇਕੇ ਤੇ ਰੱਖਿਆ, ਡੇਲੀ ਵੇਜ ਤੇ ਰੱਖਿਆ, ਉਹ ਸੇਵਾ ਕੇਂਦਰਾਂ ਵਾਲੇ, ਸਾਰੀਆਂ ਧਿਰਾਂ ਜਿਹੜੇ ਧਰਨੇ ਲਾਉਂਦੀਆਂ ਨੇ, ਮੈਨੂੰ ਦੱਸੋ ਜੀ ਕਿਹਦੇ ਨਾਲ ਬਿਠਾ ਕੇ ਸਰਕਾਰ ਨੇ ਕਦੇ ਗੱਲ ਕੀਤੀ ਆ? ਜੀ ਸਹੀ ਹੈ। ਜੇ ਕਿਸਾਨਾਂ ਨਾਲ ਸ਼ੁਰੂ ਚ ਇੱਕ ਗੱਲ ਕੀਤੀ ਤਾਂ ਉੱਠ ਕੇ ਭੱਜ ਗਏ, ਤੇ ਜਿਨ੍ਹਾਂ ਨਾਲ ਬੈਠ ਕੇ ਤੁਸੀਂ ਗੰਢ ਧੁੱਪ ਕਰਦੇ ਸੀਗੇ ਕਿ ਸ਼ਾਇਦ ਤੁਹਾਨੂੰ ਰਾਜ ਸਭਾ ਦੀਆਂ ਪੌੜੀਆਂ ਚੜਾ ਦਿਆਂਗੇ, ਉਹਨਾਂ ਦੀਆਂ ਟਰੈਲੀਆਂ ਖਾ ਗਏ ਤੁਸੀਂ। ਸਹੀ ਗੱਲ ਹੈ, ਬਿਲਕੁਲ। ਸੋ ਇੱਥੋਂ ਦਾ ਲਾ ਲਓ ਕਿ ਜਿਨ੍ਹਾਂ ਤੇ ਟਰੈਲੀ ਚੋਰ ਦੇ ਦੋਸ਼ ਲੱਗਦੇ ਸੀ, ਪਟਿਆਲੇ ਵਾਲੇ ਧਰਨੇ ਚ ਇੰਜੀਨੀਅਰਾਂ ਤੇ ਡਾਂਗਾ ਫੇਰਦੇ, ਉਹਨਾਂ ਤੇ ਮੋਬਾਈਲ ਚੋਰੀ ਤੱਕ ਦੇ ਦੋਸ਼ ਵੀ ਲੱਗ ਗਏ। ਬਿਲਕੁਲ। ਸੋ ਇਹ ਸਾਰਾ ਵਰਤਾਰਾ ਸਵਾਲ ਪੈਦਾ ਕਰਦਾ ਕਿ ਪੰਜਾਬ ਧਰਨਿਆਂ ਦੀ ਧਰਤੀ ਬਣੀ ਹੋਵੇ, ਔਰ ਉਸ ਰਾਜ ਭਾਗ ਚ ਜਿਹੜਾ ਮੁੱਖ ਮੰਤਰੀ ਇਹ ਕਹਿ ਕੇ ਆਇਆ ਸੀ ਕਿ ਸਾਡੇ ਰਾਜ ਦੇ ਵਿੱਚ ਧਰਨੇ ਨਹੀਂ ਲੱਗਣਗੇ। ਸਹੀ ਹੈ। ਇਹ ਉਹਨਾਂ ਦਾ ਕਹਿਣ ਤੋਂ ਭਾਵ ਇਹੀ ਸੀਗਾ ਕਿ ਅਸੀਂ ਪੁਲਿਸ ਤੋਂ ਚੁਕਾ ਦਿਆਂਗੇ, ਕਟਾ ਦਿਆਂਗੇ, ਧਰਨੇ ਲੱਗਣ ਨਹੀਂ ਦਿਆਂਗੇ। ਅਸੀਂ ਤਾਂ ਇਹ ਅਰਥ ਲੈਂਦੇ ਰਹੇ ਕਿ ਇਹਦਾ ਮਤਲਬ ਉਹ ਕਹਿੰਦੇ ਕਿ ਮੈਂ ਮਸਲਿਆਂ ਦੇ ਹੱਲ ਕਰ ਦੂੰਗਾ। ਸਹੀ ਹੈ। ਸੋ ਇੱਕ ਵੀ ਵਾਰ ਕਿਸੇ ਦੀ ਬਾਂਹ ਫੜਨ ਦੀ ਕੋਸ਼ਿਸ਼ ਨਹੀਂ। ਸੇਵਾ ਕੇਂਦਰ ਵਾਲਿਆਂ ਨੂੰ ਮਿੱਠੀ ਗੋਲੀ ਦੇ ਦਿਓ, ਤੌਰ ਤੇ ਬੱਸ ਵਾਲਿਆਂ ਨੂੰ ਕੱਲ ਦੇਰ ਰਾਤ ਸਮਝਾ ਬੁਝਾ ਕੇ ਤੋਰ ਦੋ, ਬਾਰੋ ਬਾਰੀ ਅਫਸਰ ਅਧਿਕਾਰੀਆਂ ਰਾਹੀਂ ਇੰਜੀਨੀਅਰ ਵਿਚਾਰੇ ਫਰੀ ਜਾਣ, ਹੈ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਕੋਈ ਟਾਵਰ ਤੇ ਚੜ ਜਾਣ, ਜੋ ਮਰਜ਼ੀ ਹੋਈ ਜਾਵੇ, ਕੁਛ ਮਰਜ਼ੀ। ਸਹੀ ਹੈ। ਸਰਕਾਰ ਵੀ ਨਹੀਂ ਲੱਭ ਰਹੀ, ਵਿਰੋਧੀ ਧਿਰਾਂ ਵੀ ਨਹੀਂ ਲੱਭ ਰਹੀਆਂ। ਇਹਨਾਂ ਦੀਆਂ ਰਜਾਈਆਂ 'ਚ ਬੈਠ ਕੇ ਰਾਤਾਂ ਕੱਟਣ ਵਾਲੇ ਭਗਵੰਤ ਮਾਨ ਹੋਰੀ ਆਪਣੀ ਗੱਡੀ 'ਚ ਹਮੇਸ਼ਾ ਦਰੀ ਚਾਦਰ ਨਾਲ ਲੈ ਕੇ ਤੁਰਨ ਵਾਲੇ, ਲੋਈ ਲੈ ਕੇ ਬੈਠਣ ਵਾਲੇ, ਹੈ ਕੇਜਰੀਵਾਲ ਫੁੱਟਪਾਥਾਂ ਤੇ ਰਜਾਈਆਂ ਲੈ ਕੇ ਸੌਣ ਵਾਲਾ, ਹੈ ਤੇ ਅੰਨਾ ਹਜ਼ਾਰੇ ਦੇ ਅੰਦੋਲਨ 'ਚੋਂ ਜਿਹਦੀ ਪੈਦਾਇਸ਼ ਹੋਈ ਹੋਵੇ, ਸਹੀ ਹੈ, ਉਹ ਅੱਜ ਪ੍ਰਦਰਸ਼ਨਕਾਰੀਆਂ ਨੂੰ ਨਫ਼ਰਤ ਕਰਦਾ ਹੋਵੇ, ਉਹ ਅੱਜ ਅੰਦੋਲਨਕਾਰੀਆਂ ਨੂੰ। ਤੁਹਾਡੇ ਤਾਂ ਮਨ 'ਚ ਰਾਜਨੀਤੀ ਸੀ, ਤਾਂ ਰਾਜਨੀਤੀ ਲਈ ਨਹੀਂ ਆ ਰਹੇ। ਇਹਨਾਂ ਨੇ ਤਾਂ ਪਾਰਟੀ ਨਹੀਂ ਬਣਾਉਣੀ, ਇਹਨਾਂ ਨੇ ਤੁਹਾਡੀਆਂ ਵੋਟਾਂ ਦੀ ਵੰਡ ਨਹੀਂ ਕਰਨੀ, ਇਹ ਤਾਂ ਆਪਣਾ ਹੱਕ ਮੰਗਦੇ ਨੇ। ਜਿਹੜੇ ਟੈਕਸ ਤੁਸੀਂ ਵਸੂਲਦੇ ਹੋ ਉਹ 'ਚੋਂ ਤਨਖਾਹ ਮੰਗਦੇ ਨੇ। ਪਰ ਨਹੀਂ, ਤੁਸੀਂ ਇਹਨਾਂ ਨਾਲ ਬੈਠਕਾਂ ਤਾਂ ਨਹੀਂ ਕਰਦੇ ਕਿ ਇਹਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ ਤਾਂ ਕੁਝ ਦੇਣਾ ਪਊਗਾ। ਸਹੀ ਹੈ। ਤੁਸੀਂ ਬੈਠਕਾਂ ਕਰਦੇ ਹੋ ਕਾਰੋਬਾਰੀਆਂ ਨਾਲ, ਤੁਸੀਂ ਬੈਠਕਾਂ ਕਰਦੇ ਹੋ ਵਪਾਰੀਆਂ ਨਾਲ, ਕਿਉਂਕਿ ਉੱਥੋਂ ਕੁਝ ਮਿਲੂਗਾ। ਚੋਣਾਂ ਤੋਂ ਪਹਿਲਾਂ ਜੇ ਸਰਕਾਰ ਦੀ ਇਹ ਮਨਸ਼ਾ ਹੋਵੇ ਕਿ ਅਸੀਂ ਇਹ ਵੋਟਾਂ ਹਾਸਲ ਕਰਨੀਆਂ ਨੇ, ਤਾਂ ਉਹ ਇਹ ਮਸਲੇ ਗੰਭੀਰਤਾ ਨਾਲ ਹੱਲ ਕਰੇ। ਸਹੀ ਹੈ। ਜਾਂ ਉਹਨੂੰ ਲੱਗਦਾ ਹੈ ਕਿ ਇਹਦੀ ਸਾਨੂੰ ਲੋੜ ਨਹੀਂ, ਸਾਡੇ ਕੋਲ ਫਾਰਮੂਲੇ ਹੋਰ ਨੇ ਵੋਟਾਂ ਲੈਣ ਦੇ, ਤੇ ਉਹਦੇ ਲਈ ਚੋਣਾਂ ਤੋਂ ਪਹਿਲਾਂ ਜੇ ਵਪਾਰੀਆਂ ਕਾਰੋਬਾਰੀਆਂ ਬੈਠਕਾਂ ਹੋਣ ਤਾਂ ਸਭ ਨੂੰ ਅਰਥ ਸਮਝ ਆਉਂਦੇ ਨੇ ਕਿ ਉਹ ਤਾਂ ਚੋਣ ਫੰਡ ਹੈ ਜੀ। ਹੁਣ ਉਹ ਫੰਡ ਪਾਰਟੀ ਫੰਡ ਹੈ ਕਿ ਹਿੱਸਾ ਫੰਡ ਹੈ, ਆਪਣੀ ਜੇਬ ਦਾ ਫੰਡ ਹੈ, ਉਹ ਕਿਹਦਾ ਫੰਡ ਹੈ? ਸੋ ਵਪਾਰੀਆਂ ਕਾਰੋਬਾਰੀਆਂ ਕੋਲੇ ਸਰਕਾਰ 30 ਦਿਨ ਢੁਕਦੀ ਹੈ। ਸਹੀ ਹੈ। ਤੇ ਇੱਧਰ ਜਿਹੜੇ ਪੀੜਤ ਧਿਰ ਨੇ, ਜਿਹੜੇ ਹੱਕ ਮੰਗਣ ਵਾਲੇ ਨੇ, ਉਹਨਾਂ ਕੰਨੀ ਕਦੇ ਮੂੰਹ ਵੀ ਨਹੀਂ ਕਰਦੀ। ਜੀ ਬਿਲਕੁਲ ਸਹੀ ਹੈ। ਅਗਲੀ ਗੱਲ ਕਰੀਏ, ਸਰਕਾਰ ਤਾਂ ਕਹਿੰਦੇ ਟਿਕਟਾਂ ਦਾ ਵੰਡ ਵੰਡਈਆ ਦਾ ਫਿਕਰ ਬਹੁਤ ਆ, ਤੇ ਹੁਣ ਦਿੱਲੀ ਪਹੁੰਚ ਗਈ ਜੀ। ਸਾਰਾ ਕੁਝ ਸਿਸਟਮ ਸਾਡਾ ਦਿੱਲੀ ਤੋਂ ਹੀ ਚੱਲਦਾ ਜੀ, ਦਿੱਲੀ ਤੋਂ ਹੀ ਚੱਲਦਾ। ਸਹੀ ਹੈ, ਬਿਲਕੁਲ ਜੀ। ਇੱਕ ਅਕਾਲੀ ਬੀਜੇਪੀ ਵਾਲੇ ਮੂੰਹ ਚੱਕ ਕੇ, ਅੱਡੀਆਂ ਚੱਕ ਕੇ ਦਿੱਲੀ ਕਨੀ ਦੇਖੀ ਜਾਂਦੇ ਨੇ, ਪੰਜਾਂ ਭਾਰ ਨੇ। ਦੂਜੇ ਪਾਸੇ ਕਾਂਗਰਸ 30 ਦਿਨ ਤੁਰ ਪੈਂਦੀ ਹੈ ਦਿੱਲੀ ਨੂੰ, ਜੀ ਮੰਥਨ ਕਰਨ ਚੱਲੇ ਆ। ਮੰਥਨ, ਇਹਨਾਂ ਦਾ ਮੰਥਨ ਹੀ ਨਹੀਂ ਨਿਬੜਦਾ ਅਸਲ 'ਚ। ਮਤਲਬ ਜੇ ਤਾਂ ਦਹੀਂ ਰਿੜਕੋ ਤਾਂ ਉਹਦੇ ਵਿੱਚੋਂ ਮੱਖਣ ਘਿਓ ਨਿਕਲੇ, ਜਦੋਂ ਪਾਣੀ ਉਹ ਰਿੜਕੀ ਜਾਣਾ ਤਾਂ ਉਹਦਾ ਕਾਹਦਾ ਮੰਥਨ। ਸਹੀ ਹੈ ਜੀ, ਬਿਲਕੁਲ। ਇਸ ਲਈ ਇਹ ਉਹੀ ਚਾਰ ਟੋਟਰੂ ਤੇ ਹਰੇਕ CM ਦਾ ਦਾਅਵੇਦਾਰ, ਤੇ ਪਾਰਟੀ ਵਾਲੇ ਪਾਸੇ ਨੂੰ, ਮੁੱਦਿਆਂ ਵਾਲੇ ਪਾਸੇ ਨੂੰ ਕੋਈ ਮੂੰਹ ਹੀ ਨਹੀਂਗਾ ਕਿਸੇ ਦਾ। ਸੋ ਕਾਂਗਰਸ ਵੀ ਦਿੱਲੀ ਜਾ ਰਹੀ ਹੈ ਜੀ, ਫਿਰ ਕਹਿੰਦੇ ਮੀਟਿੰਗ ਉੱਥੇ ਜੀ। ਪਰ ਅੱਜ 11 ਤਰੀਕ ਹੈ ਸਾਡੇ ਭਾਰਤ ਦੇ ਵਿੱਚ, 11 ਤਰੀਕ ਦੀ ਸਵੇਰ ਚੜ ਗਈ ਹੈ ਜੀ, ਤੇ 11 ਤਰੀਕ ਨੂੰ ਦਿੱਲੀ ਦੇ ਵਿੱਚ ਨੀਤੀ ਆਯੋਗ ਦੀ ਬੈਠਕ ਹੈ। ਨੀਤੀ ਆਯੋਗ ਦੀ ਬੈਠਕ 'ਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕਰਨਾ। ਠੀਕ ਹੈ ਜੀ। ਇਹ ਦਮ ਭਰਨ ਦੀ ਕੋਸ਼ਿਸ਼ ਕਰਨੀ ਹੈ, ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਜੀ ਅਸੀਂ ਕੇਂਦਰ ਦੀ ਸਹਾਇਤਾ ਤੋਂ ਬਿਨਾਂ ਵੀ ਆਹ ਕਰਤਾ, ਉਹ ਕਰਤਾ। ਜਿਹੋ ਜਿਹੇ ਇਸ਼ਤਿਹਾਰ ਲਾਉਂਦੇ ਨੇ ਉਹੀਆਂ ਰਿਪੋਰਟਾਂ ਬਣਾਉਂਦੇ ਨੇ। ਉੱਥੇ ਉਹ ਦਮ ਭਰਨ ਜਾਣਾ। ਹੁਣ ਪਿਛਲੇ 2 ਦਿਨਾਂ ਤੋਂ ਕੇਜਰੀਵਾਲ ਇੱਥੇ ਸੀ ਜੀ। ਹੁਣ ਕੇਜਰੀਵਾਲ ਨੂੰ ਜਦੋਂ ਪਤਾ ਲੱਗਾ ਕਿ ਅੱਜ ਭਗਵੰਤ ਮਾਨ ਨੇ ਦਿੱਲੀ ਜਾਣਾ ਹੈ,
ਤੇ ਫਿਰ ਜਿਹਨੂੰ ਸਰਕਾਰੀ ਚੌਪਰ ਤੇ ਝੂਟੇ ਲੈਣ ਦੀ ਆਦਤ, ਉਹ ਕਹਿੰਦਾ ਮੈਂ ਕਿਉਂ ਇੱਥੇ ਰਹਾਂ, ਫਿਰ ਮੈਂ ਵੀ ਨਾਲੇ ਜਾਊਂਗਾ, ਮੈਂ ਨਾਲੇ ਆਊਂਗਾ। ਸੋ ਇਸ ਲਈ ਕਹਿੰਦੇ ਐਸੇ ਕਰੋ, ਦਿੱਲੀ ਆ ਜਾਓ, ਸਾਮਦਾਮ ਦੰਡ ਭੇਦ ਵਾਲਾ ਵੀ ਉੱਥੇ ਹੀ ਹੈ, ਅੱਛਾ, ਉਹਨੂੰ ਵੀ ਨਾਲ ਬਿਠਾ ਲਾਂਗੇ, ਮਨੀਸ਼ ਸਿਸੋਦੀਆ ਨੂੰ। ਭਗਵੰਤ ਮਾਨ ਜੀ ਤੁਸੀਂ ਵੀ ਨੀਤੀ ਆਯੋਗ ਵਾਲੀ ਬੈਠਕ ਤੋਂ ਵਿਹਲੇ ਹੋ ਕੇ ਆ ਜਿਓ, ਤੇ ਮੈਂ ਵੀ ਹੋਊਂਗਾ, ਆਪਾਂ ਬੈਠਕ ਕਰਕੇ ਟਿਕਟਾਂ ਵਾਲਾ ਕੰਮ ਨਿਬੇੜੀਏ। ਹੁਣ ਟਿਕਟਾਂ ਵਾਲੇ ਕੰਮ ਦੇ ਉੱਤੇ ਪ੍ਰਵੀਨ ਜੀ ਆਪਾਂ ਲਗਾਤਾਰ ਗੱਲ ਕਰਦੇ ਹਾਂ ਜੀ ਕਿ ਇਸ ਵਾਰ ਇਹਨਾਂ ਨੇ 32 ਤੋਂ 40 ਦੇ ਕਰੀਬ ਸੂਚੀ ਬਣਾ ਲਈ, ਇਹਨਾਂ ਦੇ ਨਾਮ ਚੱਕੇ ਜਾਣੇ ਆ। ਤੇ ਉਹ ਰਤਨਦੀਪ ਧਾਲੀਵਾਲ ਨੇ ਰਿਪੋਰਟ ਕਰਤੀ ਕਿ ਜੀ ਆ 32 MLA ਇਹਨਾਂ ਦੇ ਨਾਮ ਇਸ ਕਾਰਨਾਂ ਕਰਕੇ ਇਹਨਾਂ ਦੀ ਵੋਟ ਕੱਟੀ ਜਾਏ, ਇਹਨਾਂ ਦੀ ਟਿਕਟ ਕੱਟੀ ਜਾ ਸਕਦੀ ਹੈ। ਰਾਤੀ ਜੀ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੀ ਪੁਲਿਸ ਹਰ ਹਲਕੇ ਤੋਂ ਜੀ ਥਾਣੇ ਨਾਲ ਸੰਬੰਧਿਤ ਭੇਜ ਦੋ ਜੀ ਬੰਦਾ, ਕੋਈ ਨੋਟਿਸ ਲਾ ਕੇ ਜਾ ਰਿਹਾ, ਕੋਈ ਪੁੱਛ ਕੇ ਜਾ ਰਿਹਾ, ਕੋਈ ਧਮਕਾ ਕੇ ਜਾ ਰਿਹਾ, ਕੋਈ ਕਹਿ ਰਿਹਾ ਜੀ ਹਾਜ਼ਰ ਹੋਵੋ ਜੀ, ਆਹ ਕਰੋ ਜੀ। ਠੀਕ ਹੈ। ਉਧਰ ਜੀ ਅਦਾਲਤ ਨੇ ਕੱਲ ਝਾੜਾ ਮਾਰੀਆਂ, ਫਿਰ ਕੁਛ ਨਹੀਂ ਕਹਿੰਦੇ ਜੀ, ਠੀਕ ਹੈ ਜੀ, ਕੋਈ ਕਾਰਵਾਈ ਨਹੀਂ ਕਰਦੇ। ਅੱਛਾ, ਅਦਾਲਤ ਨੇ ਕੱਲ ਕਹਿਤਾ ਵੀ ਕਿ ਤੁਸੀਂ ਐਂ ਕਿਵੇਂ ਕਰ ਸਕਦੇ ਹੋ, ਉਹਦੀ ਖਬਰ ਹੈ, ਤੁਸੀਂ ਖਬਰ ਦਾ ਖੰਡਨ ਕਰੋ ਜਾਂ ਆਪਣਾ ਪੱਖ ਰੱਖੋ। ਇਹ ਕਿਹੜਾ ਤਰੀਕਾਕਾਰ ਹੈ? ਤੇ ਹੁਣ ਉਹ ਤੋਂ ਬਾਅਦ ਝਾੜਾ ਪੈ ਗਿਆ ਕਿ ਕੋਈ ਇਹੋ ਜਿਹੀ ਕਾਰਵਾਈ ਨਹੀਂ ਜੀ। ਪਰ ਸਵਾਲ ਤਾਂ ਇਹ ਕਿ ਜੋ ਉਹਨੂੰ ਤਾਂ 32 ਦੇ ਹੀ ਕਿਹਾ, ਆਪਾਂ ਤਾਂ 40 ਕਹਿ ਰਹੇ ਹਾਂ ਕਿ 40 ਦੇ ਕਰੀਬ ਟਿਕਟਾਂ ਘੱਟ ਹੋਣਗੀਆਂ। ਸਹੀ ਹੈ। ਇਸ ਲਈ ਅੱਜ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨਾਲ ਬੈਠ ਕੇ ਇਹ ਤੈਅ ਕਰਨਾ ਕਿ ਕਿਹਨੂੰ ਟਿਕਟ ਦੇਣੀ, ਕਿਹਨੂੰ ਨਹੀਂ ਦੇਣੀ। ਹੁਣ ਕੁੰਵਰ ਵਿਜੇ ਪ੍ਰਤਾਪ ਹੈ ਜੀ, ਹੁਣ ਕਹਿ ਦਈਏ ਕਿ ਉਹਨੂੰ ਟਿਕਟ ਮਿਲਣੀ ਹੈ, ਪਤਾ ਉਹਦੀ ਟਿਕਟ ਕੱਟਣਗੇ। ਕੁੜੀਆਂ ਦਾ ਸ਼ਰੀਕ ਘਰ ਚੋਂ ਪੈਦਾ ਕਰਕੇ ਬਿਠਾਤਾ ਮੂਹਰੇ ਉਹਦੇ। ਸਹੀ ਹੈ, ਬਿਲਕੁਲ। ਇਸ ਵਾਰ ਟਿਕਟ ਕਿਹਨੂੰ ਦੇਣੀ ਹੈ, ਖੁੱਡੀਆਂ ਨੂੰ ਕਿ ਉਹਨੂੰ? ਤੇ ਜੇ ਖੁੱਡੀਆਂ ਨੂੰ ਦੇਣੀ ਵੀ ਤਾਂ ਉਹਦਾ ਹਲਕਾ ਬਦਲ ਦੇਣਗੇ। ਆ ਜਿੰਨੇ ਪਠਾਨ ਮਾਜਰਾ, ਜੋੜਾ ਮਾਜਰਾ, ਸਭ ਇਹਨਾਂ ਸਾਰਿਆਂ ਦੇ ਆ ਟਿਕਟਾਂ ਕੱਟਣ ਦੀ ਪੂਰੇ ਉਹ ਹੈ। ਹੁਣ ਜਿਹੜਾ ਭੁੱਲਰ ਅੰਦਰ ਗਿਆ, ਤੁਹਾਡਾ ਇੱਕ ਈਡੀ ਚ ਘਿਰਿਆ ਰਿਹਾ ਹੈ ਨਾ, ਅਮਿਤ ਰਤਨ, ਮੇਰਾ ਜਲੰਧਰ ਵਾਲਾ ਅਰੋੜਾ, ਫੌਜਾ ਸਰਾਰੀ, ਇਹ ਸੂਚੀ ਖਾਸੀ ਲੰਬੀ ਆ। ਸਰਾਰੀ ਜਿਹੜੇ ਕੱਢੇ ਹਟਾਏ। ਸਹੀ ਹੈ। ਸੋ ਹੋ ਸਕਦਾ ਇਹਨਾਂ ਚੋਂ ਕਈ ਗੋਡੇ ਗੋਡੇ ਘੁੱਟ ਕੇ ਦੁਬਾਰਾ ਲੈ ਜਾਣ। ਹੋ ਸਕਦਾ ਹੈ ਕਿ ਅੱਜ ਸੂਚੀ ਫਾਈਨਲ ਨਾ ਕਰਨੀ ਹੋਵੇ, ਡਰਾਉਣ ਵਾਲੀ ਸੂਚੀ ਹੋਵੇ ਕਿ ਇੱਕ ਸੂਚੀ ਬਣਾਓ, ਆਪਣੇ MLA ਤੱਕ ਸੁਨੇਹਾ ਪਹੁੰਚਾਓ ਕਿ ਤੇਰੀ ਟਿਕਟ ਤਾਂ ਗਈ, ਮੱਥਾ ਟੇਕ ਕੇ ਆ ਸਿਸੋਦੀਆ ਕੇਜਰੀਵਾਲ ਨੂੰ। ਸਹੀ ਹੈ, ਬਿਲਕੁਲ। ਇਹ ਮੱਥਾ ਟਿਕਾਉਣ ਦੀ ਪ੍ਰਕਿਰਿਆ ਨਾ ਹੋਵੇ। ਇਸ ਨੂੰ ਇਸ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ ਜੀ। ਹਾਂ, ਹੁਣ ਜੇ ਗੁਰਮੀਤ ਖੁੱਡੀਆਂ ਦੀ ਟਿਕਟ ਜਾਣੀ ਆ ਤਾਂ ਆ ਬੀਬੀ ਇੱਥੇ ਵਾਲੀ ਆ, ਇੱਥੇ ਖਰੜ ਵਾਲੀ ਅਨਮੋਲ ਗਗਨ ਮਾਨ, ਟਿਕਟ ਇਹਦੀ ਤਾਂ ਕੱਟੀ ਹੋ ਜਾਣੀ ਹੈ, ਕਿਉਂਕਿ ਇਹਨੇ ਤਾਂ ਰਾਜ ਹੀ ਖੋਲਤਾ ਸਰਕਾਰ ਦਾ ਸਰ। ਕਹਿੰਦੀ ਮੇਰੇ ਘਰੇ ਆ ਗਏ ਮਾਫੀਏ ਵਾਲੇ, ਰੇਤ ਮਾਫੀਏ ਵਾਲੇ। ਕਹਿੰਦੀ ਮੈਂ ਹੁਣ ਦੱਸੋ ਘਰੇ ਆਏ ਤੇ ਕੀ ਡਾਂਗ ਮਾਰ ਦਵਾਂ, ਮੈਂ ਤਾਂ ਨਾ ਹੀ ਕਰ ਸਕਦੀ ਸੀ, ਮੈਂ ਨਾ ਕਰਤੀ। ਮੈਨੂੰ ਕਹਿੰਦੇ ਜੀ ਤੁਸੀਂ ਆਪਣੇ ਹਲਕੇ ਚ ਮਾਈਨਿੰਗ ਕਰਨ ਦੋ, ਤੁਹਾਨੂੰ ਪੈਸੇ ਚ ਨਿਭਾ ਦਾਂਗੇ। ਕਹਿੰਦੀ ਮੈਂ ਕਿਹਾ ਮੈਂ ਤਾਂ ਉੱਪਰੋਂ ਕਹਿ ਕੇ ਬੰਦ ਕਰਾਈਏ, ਮੈਂ ਨਹੀਂ ਮਾਈਨਿੰਗ ਹੋਣ ਦਿੰਦੀ। ਉਹ ਕਹਿੰਦੀ ਜੀ ਮੈਨੂੰ ਕਹਿੰਦੇ ਤੁਸੀਂ ਕਿਹੇ ਜਿਹੇ MLA ਹੋ ਜੀ, ਸਾਰੇ MLA ਤਾਂ ਕਰਦੇ ਆ ਜੀ। ਹੁਣ ਇਹਦੇ ਸਾਰੇ MLA ਕਰਦੇ ਆ ਜੀ, ਇਹਦਾ ਮਤਲਬ ਕੀ ਹੈ ਜੀ? ਤੇ ਜੇ ਬੀਬੀ ਇਹ ਕਹਿੰਦੀ ਹੈ ਮੈਂ ਆਪਣੇ ਹਲਕੇ ਚ ਮਾਈਨਿੰਗ ਉੱਪਰੋਂ ਬੰਦ ਕਰਾਈਏ, ਤਾਂ ਮਤਲਬ ਬਾਕੀਆਂ ਨੂੰ ਉੱਪਰੋਂ ਮਨਜ਼ੂਰੀ ਲੈ ਕੇ ਚਲਾਈ ਹੈ। ਸਹੀ ਹੈ, ਬਿਲਕੁਲ ਜੀ, ਇਹੀ ਹੈ, ਇਹੀ ਮਤਲਬ ਹੈ। ਤੇ ਸਾਰੇ MLA ਫਿਰ ਹੁਣ ਦੱਸੋ ਜੀ, ਹੁਣ ਉਹੀ ਜਿਹਨੂੰ ਟਿਕਟ ਦੇ ਦੇਣਗੇ ਜਿਹੜੇ ਇਹਨਾਂ ਦੇ ਰਾਜ ਖੋਲਦੀ ਹੈ। ਤਾਂ ਇਸ ਲਈ ਇਹ ਤੈਅ ਹੈ ਕਿ 35-40 ਦੀ ਟਿਕਟ ਕੱਟੀ ਜਾਣੀ ਹੈ ਜੀ। ਪਰ ਕੀ ਇਹ ਸੂਚੀ ਵਧਾ ਕੇ ਦਿਖਾਉਣਗੇ, ਡਰਾ ਕੇ ਦਿਖਾਉਣਗੇ, ਸਿਰਫ ਹਵਾ ਚ ਫੈਲਾਉਣਗੇ ਅੱਜ ਮੀਟਿੰਗ ਕਰਕੇ ਕਿ ਲਓ ਜੀ ਤੇਰੀ ਚੱਲੀ, ਉਹਦੀ ਚੱਲੀ? ਕਿਉਂਕਿ ਜਿਹੜੇ ਨੋਟਸ ਭੇਜਦੇ ਨੇ ਪੱਤਰਕਾਰਾਂ ਨੂੰ, ਉਹੀ ਤੁਹਾਨੂੰ ਸਾਨੂੰ ਫੋਨ ਕਰਕੇ ਪੁੱਛੀ ਜਾਂਦੇ ਨੇ, ਬਾਈ ਮੇਰਾ ਨਾਂ ਹੋਊਗਾ ਸੂਚੀ ਚ, ਮੇਰਾ ਤਾਂ ਨਹੀਂ ਕੱਟ ਰਹੇ, ਪਤਾ ਕਰ ਦੋ। ਸਹੀ ਹੈ। ਸੋ ਆਹ ਹਾਲ ਹੈ ਜੀ ਇਹਨਾਂ ਦਾ। ਤੇ ਇਸ ਲਈ ਉਮੀਦ ਹੈ ਕਿ ਨਵੇਂ ਤਰੀਕੇ ਦਾ ਫੰਡ ਇਕੱਠਾ ਕਰਨ ਦੇ ਫਾਰਮੂਲੇ ਤਹਿਤ ਅੱਜ ਇੱਕ ਕੱਚੀ ਲਿਸਟ ਬਣੂਗੀ ਤੇ ਟਿਕਟ 35-40 ਦੀ ਕੱਟੀ ਹੋ ਜਾਣੀ ਹੈ। ਉਹਦੇ ਰਾਹੀਂ ਇਹ ਕਹਿਣਗੇ ਜੀ ਆਹ ਦਾਗੀ ਅਸੀਂ ਸਾਰੇ ਹਟਾਤੇ, ਹੁਣ ਸਾਨੂੰ ਮੁੜ ਕੇ ਵੋਟਾਂ ਪਾ ਦਿਓ। ਸੋ ਦੇਖਦੇ ਹਾਂ ਜੀ ਕੀ ਖੇਡਾ ਹੋਊਗਾ ਅੱਜ ਦਿੱਲੀ ਦੇ ਵਿੱਚ ਅਹਿਮ ਬੈਠਕ ਆਮ ਆਦਮੀ ਪਾਰਟੀ ਦੀ। ਜੀ ਬਿਲਕੁਲ। ਨਾਲੇ ਟਿਕਟ ਜਿਹੜੀ ਹੈ ਨਾ, ਉਹ ਕਿਸੇ ਬੰਦੇ ਦੇ ਕਿਸੇ ਕਾਰਨ ਕਰਕੇ ਕੱਟੀ ਜਾਣੀ ਜਾਂ ਕੋਈ ਹੋਰ ਗੱਲ ਕਰਕੇ ਕੱਟੀ ਜਾਣੀ, ਉਹ ਇੱਕ ਅਲੱਗ ਚੀਜ਼ ਹੈ। ਪਰ ਕੋਈ ਬੰਦੇ ਬਾਗੀ ਹੋ ਕੇ ਜਿਹਦੀ ਟਿਕਟ ਕੱਟੀ ਜਾਂਦੀ, ਇਹਦਾ ਮਤਲਬ ਹੈ ਕਿ ਇਸ ਸਿਸਟਮ ਨੂੰ ਸੱਚੀ ਗੱਲ ਕਹਿਣ ਵਾਲੇ ਵੀ ਨਹੀਂ ਬਰਦਾਸ਼ਤ। ਭ੍ਰਿਸ਼ਟਾਚਾਰੀਆਂ ਦੀ ਟਿਕਟ ਕੱਟੀ ਜਾਂਦੀ, ਚਲੋ ਸਮਝ ਆਉਂਦਾ, ਫੌਜਾ ਸਿੰਘ ਸਰਾਰੀ, ਜੋੜਾ ਮਾਜਰਾ ਜਾਂ ਹੋਰ ਲੋਕਾਂ ਦੀ, ਉਹ ਤਾਂ ਸਮਝ ਆਉਂਦੀ ਹੈ ਚੀਜ਼। ਪਰ ਕਿਸੇ ਬੰਦੇ ਦੇ ਕੁੰਵਰ ਵਿਜੇ ਪ੍ਰਤਾਪ, ਅਨਮੋਲ ਗਗਨ ਮਾਨ ਵਰਗੇ ਜਿਹੜੇ ਬਾਗੀ ਨੇ, ਜੇ ਉਹਨਾਂ ਦੀਆਂ ਵੀ ਕੱਟੀਆਂ ਜਾਂਦੀਆਂ, ਇਹਦਾ ਮਤਲਬ ਇਹ ਹੈ ਕਿ ਜੀ ਹਜ਼ੂਰੀ ਪਸੰਦ ਨੇ। ਯੈਸ ਸਰ ਕਹਿਣ ਵਾਲੇ। ਅਨਮੋਲ ਗਗਨ ਮਾਨ ਦੀ ਵੀ ਬਗਾਵਤ ਤਦ ਜਾਗੀ ਜਦੋਂ ਉਹਨੂੰ ਮੰਤਰੀ ਮੰਡਲ ਚੋਂ ਬਾਹਰ ਕੱਢਿਆ। ਬਿਲਕੁਲ।
ਪਹਿਲਾਂ ਤੱਕ ਸਾਰਾ ਕੁਝ ਸੈੱਟ ਚੱਲਦਾ ਸੀ, ਉਲਟਾ ਲੋਕ ਤਾਂ ਇਹ ਕਹਿੰਦੇ ਸੀ, ਕਹਿੰਦੇ ਕਿ ਉਹ ਉੱਪਰ ਵਾਲੇ ਨੂੰ ਸਹੀ ਹਿਸਾਬ ਨਹੀਂ ਦੇ ਰਹੀ। ਬਿਲਕੁਲ, ਇਹ ਵੀ ਚਰਚਾਵਾਂ ਸੀ। ਜੀ ਜੀ, ਸਹੀ ਹੈ। ਅਗਲੀ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਬਾਰੇ, ਕਹਿੰਦੇ ਇਹਦੀ ਚਰਚਾ ਇੱਕ ਵਾਰੀ ਫਿਰ ਪੂਰੇ ਜੋਬਨ ਤੇ ਹੈ ਜੀ। ਬਿਲਕੁਲ ਜੀ, ਇਹ ਚਰਚਾ ਹੁਣ ਪੰਜਾਬ ਤੋਂ ਨਹੀਂ, ਦਿੱਲੀ ਤੋਂ। ਹੁਣ ਸੁਨੀਲ ਜਾਖੜ ਜਾਂ ਕੈਪਟਨ ਅਮਰਿੰਦਰ ਨਹੀਂ ਕਹਿ ਰਹੇ ਕਿ ਗੱਠਜੋੜ ਹੋ ਜਾਣਾ ਚਾਹੀਦਾ। ਠੀਕ ਹੈ। ਹੁਣ ਸਿਕੰਦਰ ਸਿੰਘ ਮਲੂਕਾ ਜਾਂ ਮਤਲਬ ਕਿ ਰਖੜਾ ਹੋਰੀ ਨਹੀਂ ਕਿਤੇ ਜਾ ਰਹੇ, ਜਾਂ ਹੁਣ ਮਤਲਬ ਕਿ ਚੰਦੂ ਮਾਜਰਾ ਨਹੀਂ ਕਿਸੇ ਦੇ ਡਰਾਈਵਿੰਗ ਰੂਮ 'ਚ ਬੈਠ ਕੇ ਉੱਥੋਂ ਨਿਕਲ ਕੇ ਆ ਕੇ ਗੱਲ ਹੋ ਰਹੀ, ਕੁਛ ਅਜਿਹਾ ਨਹੀਂ। ਸਹੀ ਹੈ। ਇਸ ਵਾਰ ਚਰਚਾ ਮੁੱਢਲੀ ਕਤਾਰ ਬੀਜੇਪੀ ਦੀ ਲੀਡਰਸ਼ਿਪ 'ਚੋਂ ਆਈ ਹੈ ਜੀ, ਔਰ ਜੋ ਉਧਰੋਂ ਚਰਚਾ ਆਈ ਹੈ ਮਤਲਬ ਕੁਛ ਉਹਦੇ ਵਿੱਚ ਗੰਭੀਰਤਾ ਹੈਗੀ ਹੈ। ਅਸਲ 'ਚ ਕੀ ਹੈ ਕਿ ਨਿਤਨ ਨਵੀਨ ਨਵੇਂ ਪ੍ਰਧਾਨ ਪੰਜਾਬ ਆ ਰਹੇ ਨੇ, ਤੇ ਉਹਨਾਂ ਦੇ ਪੰਜਾਬ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ ਜੀ, ਤੇ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਮੀਡੀਆ 'ਚ ਅਚੇਚੇ ਤੌਰ ਤੇ ਗੱਲ ਕਹੀ ਕਿ ਮੈਂ ਗੱਠਜੋੜ ਵਾਲੀ ਗੱਲ ਨਹੀਂ ਕੀਤੀ। ਇਹ ਗੱਲ ਕਹਿਣੀ ਕਿਉਂ ਪਈ? ਜੇ ਤੁਸੀਂ ਇਹ ਕਹਿ ਰਹੇ ਹੋ ਕਿ ਮੈਂ ਪਾਰਟੀ ਬਾਰੇ, ਪੰਜਾਬ ਬਾਰੇ, ਪੰਜਾਬ ਦੀ ਸਥਿਤੀ ਬਾਰੇ, ਸਾਰਿਆਂ ਮਸਲਿਆਂ ਤੇ ਸਾਡੀ ਖੁੱਲ੍ਹ ਕੇ ਗੱਲ ਹੋਈ ਘੰਟਾ ਡੇਢ ਘੰਟਾ, ਪਰ ਅਚੇਚਾ ਤੌਰ ਤੇ ਤੁਸੀਂ ਮੀਡੀਆ ਨੂੰ ਦੱਸ ਰਹੇ ਹੋ ਕਿ ਮੈਂ ਗੱਠਜੋੜ ਦੀ ਇਸ ਵਾਰ ਗੱਲ ਨਹੀਂ ਕੀਤੀ। ਜਿਹੜੇ ਲਗਾਤਾਰ ਪੈਰਵੀ ਕਰਦੇ ਆ ਅਮਰਿੰਦਰ, ਸਹੀ ਹੈ, ਉਹ ਅਮਰਿੰਦਰ ਮੀਡੀਆ 'ਚ ਆ ਕੇ ਗੱਲ ਕਹਿਣਗੇ ਤਾਂ ਮਤਲਬ ਉਹ ਚੇਤਨ ਮਨ ਵਾਲੇ ਕਹਿਣਾ ਚਾਹੁੰਦੇ ਸੀ ਕਿ ਕਿਤੇ ਇਹਦੇ ਤੇ ਨਾ ਕੋਈ ਗੱਲ ਕਹਿ ਦਿਓ। ਅਸਲ 'ਚ ਇਹਦਾ ਮਤਲਬ ਇਹੀ ਗੱਲ ਹੋਈ ਹੈ ਜੀ। ਅਮਿਤ ਸ਼ਾਹ ਨਾਲ ਇਹ ਗੱਲ ਹੋਣ ਤੋਂ ਬਾਅਦ ਨਿਤਨ ਨਵੀਨ ਦੇ ਪੰਜਾਬ ਦੌਰੇ ਦੇ ਵਿੱਚ ਇਹ ਨੁਕਤਾ ਕਿੱਥੋਂ ਆਇਆ ਕਿ ਨਿਤਨ ਨਵੀਨ ਪੰਜਾਬ ਦੇ ਬੀਜੇਪੀ ਦੇ ਮੁੱਢਲੀ ਕਤਾਰ ਦੇ ਲੀਡਰਾਂ ਨਾਲ ਇਸ ਮਸਲੇ ਤੇ ਰਾਏ ਮਸ਼ਵਰਾ ਲੈ ਕੇ ਉਹਨਾਂ ਦੀ ਨਬਜ਼ ਟੋਲਣਗੇ ਕਿ ਉਹ ਗੱਠਜੋੜ ਦੇ ਹਾਮੀ ਨੇ ਕਿ ਨਹੀਂ। ਠੀਕ ਹੈ ਜੀ। ਜੇ ਹਾਮੀ ਨੇ ਤਾਂ ਉਹਦੇ ਕਾਰਨ ਕੀ ਨੇ, ਜੇ ਨਹੀਂ ਹਾਮੀ ਤਾਂ ਉਹਦੇ ਕਾਰਨ ਕੀ ਨੇ ਜੀ। ਇਹ ਰਿਪੋਰਟ ਕਾਰਡ ਤਿਆਰ ਕਰਕੇ ਉਹਨਾਂ ਨੇ ਅਮਿਤ ਸ਼ਾਹ ਨੂੰ ਦੇਣਾ ਜਾ ਕੇ। ਤੇ ਇਹੀ ਨਹੀਂ, ਬੀਜੇਪੀ ਦੀ ਲੀਡਰਸ਼ਿਪ ਦੇ ਵਿੱਚ ਜੇ ਦੋ ਚਿਹਰੇ ਹੀ ਫਾਈਨਲ ਕਰਨ ਵਾਲੇ ਨੇ, ਚਾਹੇ ਪਹਿਲਾਂ ਜੇਪੀ ਨੱਡਾ ਪ੍ਰਧਾਨ ਰਹੇ ਹੋਣ, ਚਾਹੇ ਹੁਣ ਨਿਤਨ ਨਵੀਨ, ਫੈਸਲਾ ਗੱਠਜੋੜ ਕਰਨਾ ਜਾਂ ਨਹੀਂ ਕਰਨਾ ਜਾਂ ਕੋਈ ਵੀ ਵੱਡਾ ਫੈਸਲਾ ਉਹ ਅਮਿਤ ਸ਼ਾਹ ਤੇ ਮੋਦੀ ਤੋਂ ਬਿਨਾਂ ਕੋਈ ਨਹੀਂ ਲੈਂਦਾ ਜੀ। ਸਹੀ ਹੈ, ਬਿਲਕੁਲ। ਤੇ ਜੇ ਇਹਨਾਂ ਦੋਵਾਂ ਨੇ ਫੈਸਲਾ ਲੈਣਾ ਤਾਂ ਫਿਰ ਇਹ ਤੋਂ ਬਾਅਦ ਕੌਣ? ਇਹ ਤੋਂ ਬਾਅਦ ਕਹਿੰਦੇ ਜੀ ਆਪਣਾ ਜਿਹੜੇ ਅਕਾਲੀ ਦਲ ਵਾਲੇ ਨੇ ਨਾ ਉਹ ਨੇੜੇ ਸਮਝਦੇ ਨੇ ਜਿਹਨੂੰ ਰਾਜਨਾਥ ਸਿੰਘ, ਠੀਕ ਹੈ, ਗੜਕਰੀ, ਜੇਪੀ ਨੱਡਾ, ਇਹ ਤਿੰਨਾਂ ਦੇ ਸੰਪਰਕ 'ਚ ਪੰਜਾਬ ਦੀ ਅਕਾਲੀ ਲੀਡਰਸ਼ਿਪ ਹੈਗੀ ਆ ਜੀ। ਤੇ ਇਹਨਾਂ ਰਾਹੀਂ ਵੀ ਉੱਪਰ ਸੁਨੇਹਾ ਗਿਆ, ਕੈਪਟਨ ਰਾਹੀਂ ਵੀ ਸੁਨੇਹਾ ਗਿਆ, ਤੇ ਬੀਜੇਪੀ ਜਿਹੜੀ ਆਪਣੇ ਆਪ ਨੂੰ ਸ਼ਹਿਰੀ ਪਾਰਟੀ ਸਮਝਦੀ ਸੀ, ਜਿਹੜੀ ਸਮਝਦੀ ਕਿ ਸ਼ਹਿਰੀ ਲੋਕ ਤਾਂ ਗਰੰਟਡ ਸਾਡੇ ਹੀ ਨੇ, ਕਾਰੋਬਾਰੀ ਵਪਾਰੀ ਲੋਕ ਤਾਂ ਗਰੰਟਡ ਸਾਡੇ ਹੀ ਨੇ, ਉਹ ਵੀ ਜਦੋਂ ਆਹ ਨਗਰ ਨਿਗਮ ਨਗਰ ਕੌਂਸਲ ਚੋਣਾਂ 'ਚ ਉਹਨਾਂ ਨੂੰ ਨਹੀਂ ਭੁਗਤੇ, ਫਿਰ ਉਹਨਾਂ ਨੂੰ ਵੀ ਲੱਗਿਆ ਕਿ ਫਿਰ ਅਸੀਂ ਇਕੱਲਿਆਂ ਲੜ ਕੇ ਕਰਾਂਗੇ ਕੀ ਜੀ। ਇਹ ਸਾਰੇ ਕਾਰਨ ਕਿਤੇ ਨਾ ਕਿਤੇ ਗੱਠਜੋੜ ਵਾਲੇ ਪਾਸੇ ਨੂੰ ਲੈ ਗਏ। ਨਿਤਨ ਨਵੀਨ ਦੇ ਦਿੱਲੀ ਤੋਂ ਤੁਰਨ ਤੋਂ ਪਹਿਲਾਂ ਬੀਜੇਪੀ ਦੇ ਲੀਡਰਾਂ ਦੇ ਹਵਾਲੇ ਨਾਲ ਮੀਡੀਆ ਰਾਹੀਂ ਇਹ ਖਬਰ ਬਾਹਰ ਆਈ ਕਿ ਜੀ ਬੀਜੇਪੀ ਦੇ ਮੁੱਢਲੀ ਕਤਾਰ ਦੇ ਲੀਡਰ ਮੈਂ ਗਿਣਾਤੇ ਕਿ ਨਿਤਨ ਨਵੀਨ, ਜੇਪੀ ਨੱਡਾ, ਗੜਕਰੀ, ਰਾਜਨਾਥ ਸਿੰਘ, ਅਮਿਤ ਸ਼ਾਹ ਤੇ ਮੋਦੀ, ਇਹ 6 ਨਾਵਾਂ ਦੇ ਵਿੱਚੋਂ ਜੇ ਮੀਡੀਆ 'ਚ ਇਹ ਖਬਰ ਆ ਰਹੀ ਹੈ ਕਿ ਬੀਜੇਪੀ ਇਹ ਕਹਿੰਦੀ ਹੈ ਕਿ ਸਾਡਾ ਚੈਪਟਰ ਅਜੇ ਕਲੋਜ਼ ਨਹੀਂ ਹੋਇਆ। ਸਹੀ ਹੈ, ਬਿਲਕੁਲ। ਅਸੀਂ ਅਜੇ ਗੱਠਜੋੜ ਵਾਲਾ ਰਾਹ ਬੰਦ ਨਹੀਂ ਕੀਤਾ, ਤਾਂ ਫਿਰ ਇਹਦਾ ਮਤਲਬ ਉਹ ਕੀ ਸੰਕੇਤ ਦੇ ਰਹੇ ਨੇ? ਹਾਂ, ਕੁਝ ਦੁਵਿਧਾਵਾਂ ਸੀਗੀਆਂ ਬੀਜੇਪੀ ਨੂੰ। ਉਹ ਦੁਵਿਧਾ ਸੀ ਕਿ ਪਹਿਲਾਂ ਢੀਂਡਸੇ ਵਾਲਾ ਧੜਾ, ਫਿਰ ਪੁਨਰ ਸਰਜੀਤ ਵਾਲੀ ਧਿਰ, ਤੇ ਇਧਰ ਬਾਦਲ ਵਾਲੀ ਧਿਰ ਤਾਂ ਹੈਗੀ ਸੀ। ਮੈਨੂੰ ਲੱਗਦਾ ਉਹ ਦੁਵਿਧਾਵਾਂ ਮੁੱਕ ਗਈਆਂ ਜੀ। ਸਹੀ ਹੈ। ਪੁਨਰ ਸਰਜੀਤ ਤਾਂ ਹੁਣ ਸਰਜੀਤ ਹੁੰਦਾ ਦਿਖਦਾ ਨਹੀਂ, ਤੇ ਫਿਰ ਲੈ ਦੇ ਕੇ ਅਕਾਲੀ ਧਿਰ ਚੋਂ ਬੀਜੇਪੀ ਨਾਲ ਜਾਣ ਵਾਲੀ ਧਿਰ ਜੇ ਕੋਈ ਬਚੀ ਆ ਤਾਂ ਸੁਖਬੀਰ ਬਾਦਲ ਵਾਲੀ ਧਿਰ ਬਚੀ ਆ। ਤੇ ਇੱਥੇ ਕਾਫੀ ਕੁਝ ਪਹਿਲੇ ਹੀ ਅੰਡਰਸਟੈਂਡਿੰਗ ਹੈਗੀ ਆ, ਪਤਾ ਹੀ ਆ ਕਿ ਕਿਵੇਂ ਤੁਰਨਾ ਹੈ, ਕਿਵੇਂ ਅੱਗੇ ਵਧਣਾ ਹੈ। ਮਤਲਬ ਬਾਰ-ਬਾਰ ਸੁਖਬੀਰ ਸਿੰਘ ਬਾਦਲ ਏਜੰਸੀਆਂ ਦੀ ਗੱਲ ਤਾਂ ਕਰਦੇ ਰਹੇ ਜੀ, ਏਜੰਸੀਆਂ ਆਹ ਕਰਦੀਆਂ ਜੀ, ਧਾਰਮਿਕ ਸਥਾਨਾਂ 'ਚ ਵੜ ਗਈਆਂ ਜੀ, ਸਾਡੀਆਂ ਕਮੇਟੀਆਂ ਖਾ ਲਈਆਂ, ਸਿੱਧਾ ਬੀਜੇਪੀ ਦਾ ਨਾਂ ਲੈ ਕੇ ਕਦੇ ਬੋਲਦੇ ਸੁਣੇ, ਕਦੇ ਵੀ ਨਹੀਂ ਲਿਆ। ਬਿਲਕੁਲ ਜੀ। ਸੋ ਇਸ ਲਈ ਇਹ ਜਿਹੜੀ ਦੁਵਿਧਾ ਸੀ ਪੁਨਰ ਸਰਜੀਤ ਦੀ, ਢੀਂਡਸੇ ਵਾਲਿਆਂ ਦੀ, ਸੁਧਾਰ ਲਹਿਰ ਦੀ, ਇਹ ਸਾਰੀਆਂ ਤਾਂ ਮੁੱਕ ਗਈਆਂ। ਤੇ ਇੱਕ ਜਿਹੜੀ ਪੰਜਾਬ ਦੇ ਵਿੱਚ ਪਹਿਲੂ ਆ ਉਹਨੂੰ ਦੋ ਤਰੀਕਿਆਂ ਨਾਲ ਸਮਝਣ ਦੀ ਲੋੜ ਹੈ। ਇੱਕ ਧਿਰ ਹੈ ਵਾਰਸ ਪੰਜਾਬ ਦੇ ਜੀ। ਵਾਰਸ ਪੰਜਾਬ ਦੀ ਚਰਚਾ ਗਾਹੇ ਬਗਾਏ ਕਿਸੇ ਨਾ ਕਿਸੇ ਰੂਪ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਮਨਪ੍ਰੀਤ ਆਲੀ ਤੇ ਜਾਣ ਵਾਲੀ ਇੱਕ ਵਾਰ ਫਿਰ ਪੂਰੀ ਚਰਚਾ 'ਚ ਹੈ। ਤੇ ਬੀਜੇਪੀ ਦੇ ਨਜ਼ਰੀਏ ਤੋਂ ਜੇ ਦੇਖਣਾ ਹੋਵੇ, ਜਿੰਨੀ ਚਰਚਾ ਵਾਰਸ ਪੰਜਾਬ ਦੀ ਵਧੂਗੀ ਉਹਨਾਂ ਬੀਜੇਪੀ ਨੂੰ ਲੱਗਦਾ ਕਿ ਸਾਨੂੰ ਫਾਇਦਾ ਹੋਊਗਾ। ਸਹੀ ਹੈ, ਬਿਲਕੁਲ।
ਉਹ ਇਹ ਮੰਨਦਾ ਹੈ ਕਿ ਜਿਹੜਾ ਸ਼ਹਿਰੀ ਵਰਗ ਹੈ, ਵਪਾਰੀ ਵਰਗ ਹੈ, ਕਾਰੋਬਾਰੀ ਵਰਗ ਹੈ, ਦੁਕਾਨਦਾਰ ਵਰਗ ਹੈ, ਉਹ ਬਾਰਿਸ਼ ਪੰਜਾਬ ਦੀ ਜਿੰਨੀ ਚਰਚਾ ਵੱਧ ਹੋਊਗੀ ਉਹਨਾਂ ਸਾਡੇ ਕੋਲ ਨੂੰ ਆਊਗਾ ਜੀ। ਸਹੀ ਹੈ। ਉਹ ਇਸ ਨਜ਼ਰੀਏ ਤੋਂ ਵੀ ਧਿਆਨ ਰੱਖ ਕੇ ਚੱਲ ਰਿਹਾ। ਦੂਸਰਾ, ਇਹ ਵੀ ਮਹਿਸੂਸ ਕੀਤਾ ਜਾਣ ਲੱਗਿਆ ਬੀਜੇਪੀ ਔਰ ਅਕਾਲੀਆਂ ਵੱਲੋਂ ਕਿ ਜੇ ਸਾਡਾ ਗੱਠਜੋੜ ਨਹੀਂ ਹੁੰਦਾ ਫਿਰ ਇਹ ਕਾਰੋਬਾਰੀ ਵਰਗ ਉਧਰ ਨੂੰ ਜਾਊਗਾ ਜਿਹਦੀ ਸਰਕਾਰ ਬਣਨ ਦੀ ਸੰਭਾਵਨਾ ਲੱਗੂਗੀ। ਫਿਰ ਉਹ ਸੰਭਾਵਨਾ ਕੀ ਆਪ ਦੀ ਬਣ ਜੂਗੀ, ਕੀ ਉਹ ਕਾਂਗਰਸ ਦੀ ਬਣ ਜੂਗੀ, ਫਿਰ ਇਹ ਉਧਰ ਨੂੰ ਜਾ ਸਕਦਾ। ਪਰ ਜੇ ਗੱਠਜੋੜ ਸਾਡਾ ਹੋਇਆ ਤੇ ਕਾਰੋਬਾਰੀ ਵਪਾਰੀਆਂ ਨੂੰ ਲੱਗਿਆ ਵੀ ਕਿ ਇਹ ਹੁਣ ਪੂਰੇ ਮੁਕਾਬਲੇ 'ਚ ਨੇ, ਫਿਰ ਉਹ ਸਾਡੇ ਕੰਨੀ ਵੱਡੀ ਗਿਣਤੀ 'ਚ ਆ ਸਕਦਾ। ਸੋ ਇਸ ਲਈ ਇਹਨਾਂ ਨੂੰ ਸਿੱਧੇ ਮੁਕਾਬਲੇ 'ਚ ਆਉਣ ਲਈ ਇਹ ਲੱਗਦਾ ਕਿ ਕੁੱਲ ਮਿਲਾ ਕੇ ਪੂਰਾ ਮੁਕਾਬਲਾ ਤਿਕੋਣਾ ਦਾ ਲੱਗੇ ਪੰਜਾਬ ਦੇ ਵਿੱਚ, ਤੇ ਤਿਕੋਣਾ ਬਣਾਉਣ ਲਈ ਅਕਾਲੀ ਬੀਜੇਪੀ ਨੂੰ ਗੱਠਜੋੜ ਦੇ ਰਾਹ ਪੈਣਾ। ਔਰ ਇਸ ਲਈ ਮੰਨਿਆ ਜਾ ਰਿਹਾ ਕਿ ਲਗਭਗ ਸੀਟਾਂ ਦਾ ਕੰਮ ਵੀ ਨੇੜੇ ਚਲਾ ਗਿਆ। 23 ਦੇ ਉੱਤੇ ਲੜਦੀ ਸੀ ਬੀਜੇਪੀ, 94 ਤੇ ਲੜਦੇ ਸੀ ਅਕਾਲੀ। ਹੁਣ ਇਹ ਕਹਿੰਦੇ ਬੜਾ ਭਾਈ ਬਣਨਾ ਵੇ। ਬੜਾ ਭਾਈ ਬਣਨ ਵਾਲਾ ਤਾਂ ਸਭ ਨੇ ਦੇਖਿਆ ਕਿ ਕਿਵੇਂ ਆਪਣਾ ਜਿੱਥੇ ਛੋਟੇ ਬਣ ਕੇ ਗਏ ਸੀ, ਕਿਵੇਂ ਸ਼ਿਵ ਸੈਨਾ ਖਾਧੀ, ਕਿਵੇਂ ਨਤੀਸ਼ ਦੀ ਪਾਰਟੀ ਖਾਧੀ, ਹੈ ਨਾ, ਕਿਵੇਂ ਹਰਿਆਣੇ 'ਚ ਚਟਾਲੇ ਖਾਧੇ, ਕਿਹੜੀ ਸਥਿਤੀ 'ਚ ਲਿਆ ਕੇ ਬਾਦਲ ਦਲ ਖੜਾ ਕਰਤਾ। ਪਰ ਤਾਂ ਵੀ ਜਦੋਂ ਕੁਰਸੀ ਦੀ ਲਾਲਸਾ ਹੋਵੇ ਫਿਰ ਸਿਧਾਂਤ, ਸੂਬਾ ਸਭ ਕੁਝ ਦਿਖਣੋਂ ਬੰਦ ਹੋ ਜਾਂਦਾ। ਤੇ ਇਸ ਲਈ ਹੁਣ ਕਹਿੰਦੇ ਜੀ ਫਾਰਮੂਲਾ ਇਸੇ ਤੇ ਹੈ ਕਿ ਬੜਾ ਛੋਟਾ ਛੱਡੋ, ਬਰਾਬਰੀ ਤੇ ਹੀ ਆ ਜਾਓ ਜੀ। ਤੇ ਬਰਾਬਰੀ ਤੇ ਆਉਣ ਦੇ ਲਈ ਕਹਿੰਦੇ ਚਾਹੇ ਇੱਕ ਸੀਟ ਵੱਧ ਦੇ ਦਿਓ ਸੁਖਬੀਰ ਬਾਦਲ ਨੂੰ, ਜੇ ਸਰਕਾਰ ਬਣ ਗਈ ਬਾਅਦ ਚੋਂ ਨਤੀਸ਼ ਵਾਲੀ ਕਰ ਦਿਓ, ਚਾਹੇ ਗੱਭੇ ਲਾ ਦਿਓ, ਫਿਰ ਬਸ ਇੱਕ ਵਾਰ ਬਣ ਜਾਈਏ। ਸੋ ਉਸ ਪ੍ਰਕਿਰਿਆ ਤਹਿਤ ਜਾਣਕਾਰੀ ਇਹ ਮਿਲ ਰਹੀ ਹੈ ਕਿ 60 ਤੋਂ 70 ਸੀਟਾਂ ਹੋ ਸਕਦਾ ਹੈ ਅਕਾਲੀ ਦਲ ਕੋਲ ਜੀ, ਤੇ 47 ਤੋਂ 57 ਸੀਟਾਂ ਹੋ ਸਕਦਾ ਹੈ ਬੀਜੇਪੀ ਕੋਲ। ਜੇ ਅਕਾਲੀ ਦਲ 17 ਤੇ ਲੜਦਾ ਤਾਂ ਫਿਰ ਬੀਜੇਪੀ ਨੂੰ 47 ਮਿਲਦੀਆਂ, ਤੇ ਬੀਜੇਪੀ ਚਾਹੁੰਦਾ ਕਿ ਅਕਾਲੀ ਦਲ 60 ਤੇ ਲੜ ਲਵੇ, ਅਸੀਂ 57 ਤੇ ਲੜ ਲਾਂਗੇ, ਬਰਾਬਰੀ ਵੀ ਦਿਖੂਗੀ ਤੇ 2 ਸੀਟਾਂ 3 ਸੀਟਾਂ ਅਕਾਲੀ ਦਲ ਨੂੰ ਵੱਧ ਵੀ ਦਿਖ ਜਾਣਗੀਆਂ, ਤੇ ਬਾਅਦ ਚੋਂ ਦੇਖਾਂਗੇ। ਔਰ ਇਹ ਵੀ ਚਰਚਾ ਹੈ ਕਿ ਜੇ ਅਕਾਲੀ ਦਲ 70-75 ਸੀਟਾਂ ਤੇ ਲੈਣ ਤੇ ਅੜਦਾ ਜੀ, ਤੇ ਬੀਜੇਪੀ ਕਈ ਮਨਜਿੰਦਰ ਸਿਰਸਾ ਫਿਰ ਪੰਜਾਬ 'ਚ ਪੈਦਾ ਕਰ ਸਕਦੀ ਹੈ। ਸਹੀ ਹੈ। ਮਨਜਿੰਦਰ ਸਿਰਸਾ ਦਿੱਲੀ 'ਚ ਲੜਿਆ ਸੀ ਅਕਾਲੀ ਦਲ ਵੱਲੋਂ, ਚੋਣ ਨਿਸ਼ਾਨ ਸੀ ਕਮਲ ਦਾ ਫੁੱਲ। ਸਹੀ ਹੈ। ਤੇ ਇੱਥੇ ਉਲਟਾ ਹੋ ਸਕਦਾ ਹੈ ਕਿ ਬੀਜੇਪੀ ਆਪਣੇ ਉਮੀਦਵਾਰ ਦਊਗੀ ਅਕਾਲੀ ਦਲ ਨੂੰ ਕਿ ਉਮੀਦਵਾਰ ਸਾਡੇ ਲੜਾ ਲਓ ਤੁਸੀਂ ਤੱਕੜੀ ਚੋਣ ਨਿਸ਼ਾਨ ਤੇ, ਚੋਣ ਨਿਸ਼ਾਨ ਤੁਹਾਡਾ। ਇਹ ਖੇਲਾ ਵੀ ਹੋ ਸਕਦਾ ਜੀ, ਬਿਲਕੁਲ ਸਹੀ ਹੈ। ਤੇ ਜਾਂਦਿਆਂ ਦੀ ਗੱਲ ਕਰੀਏ ਭਾਰਤ ਦੀ, ਕਹਿੰਦੇ ਅਮਰੀਕੀ ਰਾਜਦੂਤ ਨੂੰ ਤਲਬ ਕੀਤਾ ਜੀ ਭਾਰਤ ਨੇ। ਪ੍ਰਵੀਨ ਜੀ, ਜੰਗ ਵਾਲੀ ਸਥਿਤੀ ਇੱਕ ਵਾਰ ਫਿਰ ਥੋੜੇ ਜਿਹੇ ਭਿਆਨਕ ਮੋੜ ਵੱਲ ਨੂੰ ਵੱਧਦੀ ਦਿਖਣ ਲੱਗੀ ਜਦੋਂ ਇਹ ਅਮਰੀਕਾ ਦਾ ਇੱਕ ਹੈਲੀਕਾਪਟਰ ਉੱਥੇ ਹਾਰਮੁਜ਼ ਖੇਤਰ ਦੇ ਵਿੱਚ ਟੈਟੇਰੀ ਹੋਇਆ, ਤੇ ਉਸ ਤੋਂ ਬਾਅਦ ਅਮਰੀਕਾ ਨੇ ਹਵਾਈ ਹਮਲੇ ਤੇਜ਼ ਕੀਤੇ, ਤੇ ਉੱਥੇ ਪਹਿਲਾਂ ਇੱਕ ਟੈਂਕਰ ਜਿਹਨੂੰ ਅੱਗ ਲੱਗੀ ਸੀ, ਹੁਣ ਫੇਰ ਇੱਕ ਖਬਰ ਆਈ ਹੈ ਨਾ ਕਿ ਉਹਦੇ ਵਿੱਚੋਂ ਮਤਲਬ ਤੇ 23-24 ਬੰਦੇ ਸੀਗੇ, ਜਿਨ੍ਹਾਂ ਚੋਂ 21 ਬਚਾ ਲਏ ਗਏ, ਉਹ ਭਾਰਤੀ ਸੀਗੇ, 3 ਲਾਪਤਾ ਨੇ ਭਾਰਤੀ। ਉਹ ਤੋਂ ਬਾਅਦ ਫਿਰ ਭਾਰਤੀ ਰਾਜਦੂਤ ਕਹਿੰਦੇ ਕਿ ਈਰਾਨ ਦੇ ਵਿੱਚ ਅਸੀਂ ਲਗਾਤਾਰ ਸਾਰੀਆਂ ਘਟਨਾਵਾਂ ਤੇ ਨਜ਼ਰ ਰੱਖ ਰਹੇ ਹਾਂ, ਔਰ ਇਸ ਹਮਲੇ ਦਾ ਕਾਰਨ, ਇਸ ਨੁਕਸਾਨ ਦਾ ਕਾਰਨ ਹੈ ਨਾ ਅਮਰੀਕਾ ਨੂੰ ਮੰਨਿਆ ਜਾ ਰਿਹਾ ਹੈ। ਤੇ ਇਸ ਲਈ ਕਹਿੰਦੇ ਕਿ ਇੱਧਰ ਭਾਰਤ ਦੇ ਵਿੱਚ ਅਮਰੀਕੀ ਰਾਜਦੂਤ ਨੂੰ ਤਲਬ ਕਰ ਲਿਆ ਗਿਆ। ਇਹ ਨਵੇਂ ਤਰ੍ਹਾਂ ਦੀ ਪਹਿਲੀ ਪਹਿਲ ਕਦਮੀ ਦੇਖਣ ਨੂੰ ਮਿਲ ਰਹੀ ਹੈ। ਠੀਕ ਹੈ ਜੀ। ਕੀ ਭਾਰਤ ਸਰਕਾਰ ਟਰੰਪ ਨੂੰ ਦੱਸ ਕੇ ਕਾਰਵਾਈ ਪਾ ਰਹੀ ਹੈ ਕਿ ਸਾਨੂੰ ਇੰਨੀ ਕੁ ਪਾ ਲੈਣ ਦਿਓ ਜੀ, ਜਾਂ ਇਹ ਹੁਣ ਸੱਚਮੁੱਚ ਖੜੀ ਹੋਣ ਦੀ ਸਥਿਤੀ 'ਚ ਹੈਗੀ ਹੈ? ਇਹ ਨੁਕਤਾ ਦੇਖਣ ਦੀ ਲੋੜ ਹੈ, ਜਦੋਂ ਕਿ ਸਥਿਤੀ ਬਹੁਤ ਤਣਾਅ ਵਾਲੀ ਹੈ। ਉਧਰੋਂ ਇਜ਼ਰਾਈਲ ਲਗਾਤਾਰ ਲਿਬਨਾਨ ਤੇ ਹਮਲੇ ਕਰ ਰਿਹਾ। ਅਮਰੀਕਾ ਕਹਿੰਦਾ ਕਿ ਜਿਹੜਾ ਕੱਲ ਤੱਕ ਕਹਿ ਰਿਹਾ ਸੀਗਾ ਕਿ ਟਰੰਪ ਬਸ 2 ਦਿਨਾਂ 'ਚ ਗੱਲ ਸਿਰੇ ਚੜ ਜਾਣੀ ਸਮਝੌਤੇ ਦੀ, ਹੁਣ ਕਹਿੰਦਾ 2 ਹਫ਼ਤਿਆਂ 'ਚ ਅਸੀਂ ਤਾਂ ਪੱਕੀ ਵਿਕਟਰੀ ਹਾਸਲ ਕਰ ਲੈਣੀ ਹੈ। ਤੇ ਈਰਾਨ ਕਹਿੰਦਾ ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ, ਜੰਗ 'ਚ ਆਉਣਾ ਤਾਂ ਆ ਜਾਓ। ਈਰਾਨ ਨੇ ਵੀ ਅਮਰੀਕਾ ਦੇ ਗਵਾਂਢੀ ਮੁਲਕਾਂ ਦੇ ਵਿੱਚ ਕਈ ਟਿਕਾਣਿਆਂ ਤੇ ਹਮਲੇ ਕੀਤੇ ਨੇ। ਸੋ ਇਹ ਟਕਰਾਅ ਇੱਕ ਵਾਰ ਫਿਰ ਵੱਧਦਾ ਦਿਖ ਰਿਹਾ, ਤੇ ਉਹਦਾ ਅਸਰ ਸਮੁੱਚੀ ਦੁਨੀਆ ਤੇ ਜਿਹੜਾ ਪਹਿਲਾਂ ਹੀ ਪੈ ਰਿਹਾ ਉਹ ਹੋਰ ਭਿਆਨਕ ਰੂਪ 'ਚ ਪੈ ਸਕਦਾ। ਇਸ ਲਈ ਸਥਿਤੀ ਤਣਾਅ ਵਾਲੀ ਹੈ। ਪਰ ਰਾਜਦੂਤ ਨੂੰ ਭਾਰਤ ਸਰਕਾਰ ਵੱਲੋਂ ਅਮਰੀਕਾ ਦੇ ਰਾਜਦੂਤ ਨੂੰ ਭਾਰਤ 'ਚ ਤਲਬ ਕਰਨ ਨੇ ਕਈ ਮੁਲਕਾਂ ਦੇ ਕੰਨ ਖੜੇ ਕਰਾ ਦਿੱਤੇ ਆ, ਤੇ ਅਮਰੀਕਾ ਨਾਲ ਇਸ ਸਮੇਂ ਜਦੋਂ ਡੀਲ ਵਾਲੇ ਮਾਮਲੇ 'ਚ ਨੇੜੇ ਜਾ ਰਹੇ ਹੋਵੋ ਕਿ ਸੱਚਮੁੱਚ ਡੀਲ 'ਚੋਂ ਬਾਹਰ ਆਉਣ ਦਾ ਮਨ ਬਣਾ ਲਿਆ ਭਾਰਤ ਨੇ, ਤਾਂ ਇਹ ਕਾਰਵਾਈ ਕੀਤੀ ਹੈ। ਸਹੀ ਹੈ। ਸੋ ਇਹ ਦੇਖਣ ਵਾਲੀ ਗੱਲ, ਆਉਂਦੇ ਸਮੇਂ ਦੇਖਦੇ ਹਾਂ ਕਿ ਇਹਦੇ ਅਰਥ ਕੀ ਨਿਕਲਦੇ ਨੇ। ਜੀ ਸਹੀ ਹੈ, ਬਿਲਕੁਲ। ਕਈ ਵਾਰੀ ਚੀਜ਼ਾਂ ਦੇਖਣ ਨੂੰ ਹੋਰ ਹੁੰਦੀਆਂ ਨੇ, ਮਾਇਨੇ ਕੁਝ ਹੋਰ ਹੁੰਦੇ ਨੇ, ਉਹਨਾਂ ਦੇ ਪਿੱਛੇ ਮੈਕੈਨਿਜ਼ਮ ਕੁਝ ਹੋਰ ਹੁੰਦਾ। ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।
ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।